ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 9 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਮਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਰ ਸਿਟੀ, ਟੂ ਟਰੱਕਿੰਗ ਫਰੈਸਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਸਨੋ ਤੋਂ, ਬੂਟਾ ਸਿੰਘ ਜੌਹਰ ਲਿਨਵੁੱਡ ਤੋਂ, ਅਤੇ ਕੋਸਟ ਹਾਂਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਸਨੋ ਦੇ ਵਿੱਚ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਦੇ ਕੋਲੋਂ ਵੱਖ-ਵੱਖ ਕੰਪਨੀਆਂ ਦੇ ਨਵੇਂ ਪੁਰਾਣੇ ਟ੍ਰੇਲਰਸ, ਡਰਾਈਵ ਐਂਡ ਰੀਫਰਸ ਜਿਹੜੇ ਉਹ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਆ। ਉਸ ਦੇ ਬਾਰੇ ਗੱਲ ਕਰਨ ਦੇ ਲਈ ਕਾਲ ਕਰੋ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਕੱਲ੍ਹ ਜਿਹੜੇ ਆ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਜਿਹੜਾ US ਦੀ ਜਿਹੜੀ ਹੈਗੀ ਆ ਲੋਕ ਆ ਉਹਨਾਂ ਨੂੰ ਐਡਰੈਸ ਕੀਤਾ, ਜਿਹਦੇ ਵਿੱਚ ਖਾਸ ਕਰਕੇ ਜਿਹੜਾ ਸ਼ਟਡਾਊਨ ਵਾਲਾ ਮੁੱਦਾ ਹੈਗਾ ਅਤੇ ਵਾਲ ਦਾ, ਉਹ ਉਹਨਾਂ ਨੇ ਜਿਹੜਾ ਆ ਪੁਆਇੰਟ ਆਪਣੇ ਰੱਖੇ। ਉਹ ਆਲਮੋਸਟ ਸੇਮ ਹੀ ਸੀ ਜਿਹੜੇ ਲੰਮੇ ਸਮੇਂ ਤੋਂ ਉਹ ਕਹਿੰਦੇ ਆਏ ਹੈਗੇ ਆ ਵੀ ਕਿਸ ਤਰ੍ਹਾਂ ਡਰੱਗ ਆ ਰਹੀ ਹੈਗੀ ਆ ਬਾਰਡਰ ਤੋਂ 80-85% ਉਹਦੇ ਨਾਲ ਲੋਕ ਮਰ ਰਹੇ ਹੈਗੇ ਆ, ਇਲੀਗਲ ਇਮੀਗ੍ਰੇਸ਼ਨ, ਅਤੇ ਉਹਦਾ ਜਿਹੜਾ ਰਿਵਰਟਲ ਆ ਉਹ ਵੀ ਆਲਮੋਸਟ ਸੇਮ ਹੀ ਰਿਹਾ, ਜਿਹੜਾ ਚਾਹੇ ਉਹ ਚੱਕ ਸ਼ੂਮਰ ਸੀ ਜਾਂ ਨੈਂਸੀ ਪਲੋਸੀ। ਸੋ ਦੋਨਾਂ ਦੇ ਵਿੱਚ ਨਾ ਤਾਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੋਈ ਨਵਾਂ ਮੁੱਦਾ ਲਿਆਂਦਾ ਗਿਆ ਅਤੇ ਨਾ ਹੀ ਜਿਹੜੇ ਡੈਮੋਕ੍ਰੇਟ ਆ ਉਹਨਾਂ ਵੱਲੋਂ ਕੋਈ, ਜਿੱਦਾਂ ਉਹ ਅਪੋਜ਼ ਪਹਿਲਾਂ ਕਰਦੇ ਆਏ ਉਹੀ ਪੁਆਇੰਟ ਉਹਨਾਂ ਨੇ ਉਹ ਓਪੋਜੀਸ਼ਨ 'ਚ ਰੱਖੇ। ਬਿਲਕੁਲ, ਇਹ ਬਸ ਇੰਨਾ ਹੀ ਫਰਕ ਰਿਹਾ ਹਰਜੋਤ ਸਿੰਘ ਜੀ ਵੀ ਇਹਨਾਂ ਦੋਨਾਂ ਹੀ ਜਾਣਿਆਂ ਨੂੰ ਇੱਕ ਨੈਸ਼ਨਲ ਮੀਡੀਆ ਦੇ ਸਾਹਮਣੇ ਜਿਹੜੇ ਆਪੋ ਆਪਣੀ ਗੱਲ ਰੱਖਣ ਦੀ ਇੱਦਾਂ ਰਹੀ। ਬਾਕੀ ਟਾਈਮ ਜਿਹੜੀਆਂ ਖਬਰਾਂ ਜਾਂ ਕੋਈ ਜਿਹੜਾ ਨੈਟਵਰਕ ਸੁਣਦਾ ਸੀ ਉਹਦੇ ਹਿਸਾਬ ਦੇ ਨਾਲ ਬੰਦਾ ਪਤਾ ਲੱਗਦਾ ਸੀ। ਇੱਦਾਂ ਸਾਰੇ ਨੈਟਵਰਕਸ ਦੇ ਉੱਤੇ ਦੋਨਾਂ ਹੀ ਪਾਸਿਆਂ ਦੀ ਜਿਹੜੀ ਗੱਲ ਆ ਉਹਨਾਂ ਨੂੰ ਲੋਕਾਂ ਨੂੰ ਸੁਣਨ ਦੀ ਮਿਲੀ। ਪਹਿਲੋਂ ਇਹ ਵੀ ਕਿਆਸ ਰਾਈਆਂ ਹੋ ਲੱਗ ਰਹੀਆਂ ਸੀ ਜਾਂ ਸਾਰੇ ਜਾਣੇ ਸੋਚ ਰਹੇ ਸੀ ਵੀ ਪਤਾ ਨਹੀਂ ਕਿੰਨਾ ਕੁ ਲੰਮਾ ਭਾਸ਼ਣ ਜਿਹੜੇ ਰਾਸ਼ਟਰਪਤੀ ਟਰੰਪ ਜਿਹੜੇ ਉਹ ਕਰਨਗੇ, ਪਰ ਉਹਨਾਂ ਨੇ ਬੜਾ ਹੀ ਸ਼ਾਰਟ ਜਿਹਾ ਜਿਹੜਾ ਉਹਨਾਂ ਨੇ ਇਹ ਭਾਸ਼ਣ ਰੱਖਿਆ ਵੀ ਕੀ ਹੋ ਸਕਦਾ ਜਾਂ ਫਿਰ ਇਹਨਾਂ ਨੇ ਪਹਿਲੋਂ, ਕਿਉਂਕਿ ਜਦੋਂ ਵੀ ਇੱਦਾਂ ਦੀਆਂ ਗੱਲਾਂ ਕਿਹੜੀਆਂ ਕਰਨੀਆਂ, ਕਿਵੇਂ ਕਰਨੀਆਂ, ਇਹ ਕਾਫੀ ਫੋਕਸ ਗਰੁੱਪ ਬਣਾ ਕੇ ਪਹਿਲੋਂ ਲੋਕਾਂ ਨੂੰ ਸੁਣਾਉਂਦੇ ਨੇ। ਫਿਰ ਉਹ ਦੇਖਦੇ ਆ ਕਿੱਦਾਂ ਦੇ ਰਿਐਕਸ਼ਨ ਲੋਕਾਂ ਦੇ ਆ ਰਹੇ ਆ, ਫਿਰ ਉਹਦੇ ਹਿਸਾਬ ਨਾਲ ਤਿਆਰੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਆ। ਸੋ ਇਹ ਮੈਨੂੰ ਲੱਗਦਾ ਉਹਦੇ ਵਿੱਚੋਂ ਹੀ ਉਹਨਾਂ ਨੂੰ ਕੁਛ ਨਾ ਕੁਛ ਲੱਭਾ ਹੋਣਾ ਵੀ ਜੇ ਸ਼ਾਰਟ ਐਂਡ ਸਵੀਟ ਰੱਖੋ ਤਾਂ ਵਧੀਆ ਆ। ਸੋ ਜਿੱਦਾਂ ਦੀ ਗੱਲ ਡੈਮੋਕ੍ਰੇਟ ਕਹਿਣਾ ਚਾਹੁੰਦੇ ਸੀ ਆਪਣੇ ਕਾਡਰ ਨੂੰ, ਉਹਨਾਂ ਨੇ ਉੱਦਾਂ ਦੀ ਕਹੀ। ਜਿੱਦਾਂ ਦੇ ਰਾਸ਼ਟਰਪਤੀ ਟਰੰਪ ਕਹਿਣਾ ਚਾਹੁੰਦੇ ਸੀ ਉਹਨਾਂ ਨੇ ਜਿਹੜੀ ਉਹ ਆਪਣੀ ਕਹੀ। ਬਸ ਇਹ ਮਨ ਕੀ ਬਾਤ ਦੋਨੋਂ ਜਾਣੇ ਕਰਕੇ ਜਿਹੜੇ ਹਰਜੋਤ ਸਿੰਘ ਜੀ ਚਲੇ ਗਏ ਆ। ਸੋ ਮਸਲਾ ਉੱਥੇ ਦਾ ਉੱਥੇ ਫਿਰ ਉੱਦਾਂ ਦਾ ਉੱਦਾਂ ਹੀ ਜਿਹੜਾ ਅਜੇ ਤਾਂ ਹੀ ਲਟਕ ਰਿਹਾ ਆ। ਜਿਹੜੀ ਗੌਰਮੈਂਟ ਸ਼ਟਡਾਊਨ ਆ ਉਹ ਉਸੇ ਤਰੀਕੇ ਦੇ ਨਾਲ ਤੀਜੇ ਹਫ਼ਤੇ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਆ। ਉਹਦੇ ਅਜੇ ਕੋਈ ਖੁੱਲ੍ਹਣ ਦੇ ਅਸਾਰ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਰਾਸ਼ਟਰਪਤੀ ਟਰੰਪ ਕਹਿ ਰਹੇ ਆ ਵੀ ਮੈਂ ਤਾਂ ਆਲਰੇਡੀ ਕਿੱਡਾ ਵੱਡਾ ਕੰਪਰੋਮਾਈਜ਼ ਕੀਤਾ ਆ ਵੀ ਕੰਕਰੀਟ ਵਾਲ ਦੀ ਥਾਂ 'ਤੇ ਜਿਹੜੀਆਂ ਸਟੀਲ ਦੀਆਂ ਸਲੇਟਸ ਆ, ਜਿਹੜੀਆਂ ਆ ਸਲਾਟਸ ਆ, ਉਹ ਲਾਉਣ ਦੇ ਲਈ ਰਾਜੀ ਹੋ ਚੁੱਕਾ। ਇਹ ਕੰਪਰੋਮਾਈਜ਼ ਇਹ ਤਾਂ ਹੈਗਾ ਆ ਅਤੇ ਡੈਮੋਕ੍ਰੇਟਸ ਇਸ ਕੰਪਰੋਮਾਈਜ਼ ਨੂੰ ਜਿਹੜੇ ਆ ਉਹ ਦੇਖ ਨਹੀਂ ਰਹੇ। ਉੱਧਰ ਡੈਮੋਕ੍ਰੇਟਸ ਕਹਿ ਰਹੇ ਆ ਵੀ ਬਾਰਡਰ ਸਿਕਿਉਰਿਟੀ ਤਾਂ ਕਰਾਂਗੇ, ਪਰ ਉਹਦੇ 'ਤੇ ਕੰਧ ਜਾਂ ਜਿਹੜੀ ਫੈਂਸ ਆ ਉਹ ਜਿਹੜੀ ਅਸੀਂ ਬਣਾਉਣ ਦੇ ਹੱਕ ਦੇ ਵਿੱਚ ਨਹੀਂ ਆ। ਰਾਸ਼ਟਰਪਤੀ ਟਰੰਪ ਤਕਰੀਬਨ $5.7 ਬਿਲੀਅਨ ਦੀ ਜਿਹੜੀ ਆ ਬਾਰਡਰ ਵਾਲ ਦੇ ਲਈ ਜਾਂ ਬਾਰਡਰ ਫੈਂਸ ਦੇ ਲਈ ਜਿਹੜੀ ਆ ਉਹ ਫੰਡਿੰਗ ਦੀ ਮੰਗ ਕਰ ਰਹੇ ਆ। ਜਿਹੜੀਆਂ ਇੱਕ ਹੋਰ ਵੀ ਜਿਹੜਾ ਖਤਰਾ ਕਹਿ ਲਓ ਜਾਂ ਡਰ ਵੀ ਕਈਆਂ ਨੂੰ ਸੀਗਾ ਵੀ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰ ਸਕਦੇ ਆ, ਪਰ ਹਾਲ ਦੀ ਘੜੀ ਇੱਦਾਂ ਦੀ ਜਿਹੜੀ ਚੀਜ਼ ਉਹ ਨਜ਼ਰ ਨਹੀਂ ਆ ਰਹੀ। ਪਰ ਇਨ ਦੀ ਐਂਡ ਇਹ ਹੋ ਜ਼ਰੂਰ ਸਕਦਾ ਹੈ ਵੀ ਜੇ ਉਹਨਾਂ ਨੂੰ ਲੱਗ ਰਿਹਾ ਵੀ ਗੌਰਮੈਂਟ ਸ਼ਟਡਾਊਨ ਹੋਇਆ
ਜ਼ਿਆਦਾ ਸਮਾਂ ਜਿਹੜਾ ਆ ਉਹ ਹੋ ਚੁੱਕਾ ਹੋਵੇ। ਸੋ ਕੱਲ੍ਹ ਨੂੰ ਉਹ ਬਾਰਡਰ 'ਤੇ ਵੀ ਜਾਣਗੇ ਥਰਸਡੇ ਨੂੰ। ਸੋ ਬਾਰਡਰ ਤੋਂ ਜਿਹੜਾ ਕੀ ਬਿਆਨ ਦਿੰਦੇ ਆ ਉਹਦੇ 'ਤੇ ਵੀ ਡਿਪੈਂਡ ਕਰੇਗਾ। ਇੱਕ ਗੱਲ ਜ਼ਰੂਰ ਆਈ ਆ ਵੀ ਜਦੋਂ ਉਹ ਆਪ ਖੁਦ ਕਿਤੇ ਵੀ ਰੈਲੀ ਨੂੰ ਸੰਬੋਧਨ ਕਰਦੇ ਆ ਅਤੇ ਉਹ ਜਿਹੜਾ ਉਹਨਾਂ ਦਾ ਬੋਲਣ ਦਾ ਤਰੀਕਾ ਹੁੰਦਾ ਉਹ ਡਿਫਰੈਂਟ ਹੁੰਦਾ। ਅਤੇ ਕੱਲ੍ਹ ਬਹੁਤ ਬੀਬਾ ਤਰੀਕਾ ਸੀ ਤੇ ਕਾਫੀ ਫਰਕ ਜਿਹੜਾ ਨਜ਼ਰ ਆਇਆ। ਸੋ ਚੌਥੇ ਵੀਕ ਦੇ ਵਿੱਚ ਜਿਹੜੀ ਗਵਰਨਮੈਂਟ ਸ਼ਟਡਾਊਨ ਹੋਣ ਜਾ ਰਹੀ ਹੈਗੀ, US ਗਵਰਨਮੈਂਟ ਜਿਹੜੀ ਹੈਗੀ ਆ, ਅਤੇ ਹਜੇ ਤੱਕ ਵੀ ਕੋਈ ਜਿਹੜਾ ਸਲਿਊਸ਼ਨ ਮਿਲ ਨਹੀਂ ਰਿਹਾ। ਇਮੀਗ੍ਰੇਸ਼ਨ ਕਈ ਜਿਹੜੇ ਦੀਆਂ ਸਰਵਿਸਿਜ਼ ਜਿਹੜੀਆਂ ਸਲੋ ਹੋਈਆਂ ਪਈਆਂ ਆ। ਪਾਰਕਸ ਜਿਹੜੇ ਆ ਮੈਂ ਦੇਖ ਰਿਹਾ ਸੀ 2-3 ਤਾਂ ਉਹਨੇ ਸ਼ਟਡਾਊਨ ਹੀ ਕਰ ਦਿੱਤੇ। ਜਿਹੜੇ ਲੋਕ ਆ ਉਹ ਕਈ ਉਹਨਾਂ ਨੇ ਇੰਨੀ ਜ਼ਿਆਦਾ ਟਰੈਸ਼ ਕੀਤੀ ਹੈਗੀ ਆ, ਉਹਨੂੰ ਪੂਰੀ ਤਰ੍ਹਾਂ ਖ਼ਰਾਬ ਕੀਤਾ। ਸੋ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੇ ਸ਼ਟਡਾਊਨ ਕੀਤੇ ਹੋਏ ਹੈਗੇ ਆ। ਅਤੇ ਵਾਲ ਦੀ ਗੱਲ ਕਰਦੀ ਗਈ ਹੈ, ਕਹਿੰਦੇ ਵੀ 650 ਮੀਲ ਦੀ ਫੈਂਸਿੰਗ ਆਲਰੇਡੀ ਜਿਹੜੀ 2000 ਮੀਲ ਦਾ ਬਾਰਡਰ ਹੈਗਾ US ਦਾ ਮੈਕਸੀਕੋ ਦੇ ਨਾਲ, ਉਹਦੇ ਵਿੱਚੋਂ 650 ਮੀਲ ਦੀ ਫੈਂਸ ਜਿਹੜੀ ਉਹ ਵੀ ਵਾਲਾਂਗੇ ਹੀ ਆ, ਬਹੁਤ ਉੱਚੀ ਫੈਂਸ ਹੈਗੀ ਆ, ਉਹ ਆਲਰੇਡੀ ਲੱਗੀ ਹੋਈ ਹੈਗੀ ਆ। ਸੋ ਬਾਕੀ ਦੇ ਉੱਤੇ ਜਿਹੜੇ ਕਈ ਏਰੀਏ ਜਿਹੜੀ ਆ ਉੱਥੇ ਫੈਂਸ ਲੱਗ ਨਹੀਂ ਸਕਦੀ। ਉੱਥੋਂ ਦਰਿਆ ਵੀ ਲੰਘਦਾ, ਪਾਣੀ ਵੀ ਲੰਘਦਾ ਆ, ਅਤੇ ਪਹਾੜੀ ਬਹੁਤ ਉੱਚਾ ਏਰੀਆ ਹੈਗਾ। ਸੋ ਦੇਖੋ ਭਈ ਹੁਣ ਹਜੇ ਤੱਕ ਵੀ, ਪਰ ਜੇ ਆਪਾਂ ਜਿੰਨੀਆਂ ਕੁ ਰਿਪੋਰਟਸ ਦੇਖੀਆਂ ਕੋਈ ਉਹਦੇ 'ਚੋਂ ਜ਼ਿਆਦਾ ਕੋਈ ਜਿਹੜਾ ਸਟੈਂਡ ਆ ਕਿਸੇ ਦਾ ਚੇਂਜ ਹੋਇਆ ਨਹੀਂ ਲੱਗਦਾ। ਅਤੇ ਨਾ ਹੀ ਜਿਹੜੀ ਦੋਨੋਂ ਪਾਰਟੀਆਂ ਆ ਉਹਨਾਂ ਦਾ ਲੋਕਾਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਜਿਹੜੀ ਐਡਰੈਸ ਤੋਂ ਬਾਅਦ ਅਸਰ ਹੋਇਆ ਹੈ ਜੀ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਆ ਉਹ ਨਜ਼ਰ ਆਪਾਂ ਮਾਰਦੇ ਹਾਂ। ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜੇ ਕੈਲੀਫੋਰਨੀਆ ਦੇ ਉੱਤੇ ਜਿਹੜੀ ਭੜਾਸ ਆਪਣੀ ਟਵਿੱਟਰ ਦੇ ਜ਼ਰੀਏ ਜਿਹੜੀ ਉਹਨਾਂ ਨੇ ਕੱਢੀ, ਫੋਰੈਸਟ ਫਾਇਰਸ ਜਿਹੜੀਆਂ ਵਾਈਲਡ ਫਾਇਰਸ ਆ, ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਬਿਲੀਅਨਸ ਆਫ ਡਾਲਰਸ ਜਿਹੜੀ ਸਟੇਟ ਆਫ ਕੈਲੀਫੋਰਨੀਆ ਫੋਰੈਸਟ ਫਾਇਰਸ ਦੇ ਉੱਤੇ ਜਿਹੜੀ ਉਹ ਸਪੈਂਡ ਕਰਦੀ ਆ। ਅਤੇ ਕਹਿੰਦੇ ਜੇ ਵਧੀਆ ਫੋਰੈਸਟ ਮੈਨੇਜਮੈਂਟ ਹੋਵੇ ਤਾਂ ਕਦੀ ਵੀ ਇਸ ਦੀ ਨੌਬਤ ਜਿਹੜੀ ਆ ਉਹ ਨਾ ਆਵੇ। ਅਤੇ ਕਹਿੰਦੇ ਵੀ ਮੈਂ ਆਰਡਰ ਕਰ ਰਿਹਾ ਹਾਂ ਫੀਮਾ ਨੂੰ ਵੀ ਕੈਲੀਫੋਰਨੀਆ ਨੂੰ ਗਾਂਹ ਤੋਂ ਇੱਕ ਵੀ ਡਾਲਰ ਜਿਹੜਾ ਆ ਉਹ ਨਾ ਘੱਲਿਆ ਜਾਵੇ। ਦੇਖੋ ਫੋਰੈਸਟ ਮੈਨੇਜਮੈਂਟ ਨੂੰ ਠੀਕ ਕਰਨਾ ਆ, ਨਹੀਂ ਠੀਕ ਕਰਨਾ ਆ, ਕਿਵੇਂ ਕਰਨਾ ਆ, ਉਹ ਸਾਰੇ ਜਾਣੇ ਮਿਲ ਜੁਲ ਕੇ ਜਿਹੜਾ ਸੁਲਝਾਉਣਾ ਜਿਹੜਾ ਡੈਫੀਨੇਟਲੀ ਜ਼ਰੂਰਤ ਆ। ਪਰ ਕੈਲੀਫੋਰਨੀਆ ਦੇ ਜਿਹੜੇ ਸਿਟੀਜ਼ਨਸ ਆ ਉਹ ਸੇਮ ਅਮਰੀਕਾ ਦੇ ਹੀ ਜਿਹੜੇ ਸਿਟੀਜ਼ਨ ਆ ਜਿਨ੍ਹਾਂ ਨੂੰ ਇਸ ਟਾਈਮ ਜ਼ਰੂਰਤ ਆ ਫੀਮਾ ਦੀ। ਜੇ ਉਹਨਾਂ ਦੇ ਲਈ ਤੁਸੀਂ ਇੱਦਾਂ ਡਾਲਰ ਬੰਦ ਕਰੋਗੇ ਤਾਂ ਆਈ ਥਿੰਕ ਉਹ ਚੰਗੀ ਗੱਲ ਨਹੀਂ ਆ, ਕਿਉਂਕਿ ਉਹਨਾਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਹੜੇ ਰਿਪਬਲਿਕਨ ਪਾਰਟੀ ਵਾਲੀ ਵਿਚਾਰਧਾਰਾ ਵੀ ਰੱਖਦੇ ਜਿਹੜੇ ਹੋਣਗੇ, ਕਿਉਂਕਿ ਆਪ ਨੇ ਤਾਂ ਪੁੱਛਣਾ ਨਹੀਂ ਵੀ ਤੂੰ ਕਿਹੜੀ ਪਾਰਟੀ ਨੂੰ ਜਿਹੜੀ ਵਿਚਾਰਧਾਰਾ ਉਹ ਤਾਂ ਜਿਹੜੇ ਸ਼ਹਿਰ ਦੇ ਵਿੱਚ ਆ ਗਈ ਉਹ ਆ ਗਈ। ਹਾਂ ਡੈਫੀਨੇਟਲੀ ਇਹ ਮੈਨੇਜਮੈਂਟ ਜਿਹੜੀ ਆ ਸੁਧਾਰਨ ਦੀ ਜ਼ਰੂਰਤ ਆ, ਪਰ ਇਹ ਵੀ ਹੈ ਨਾ ਕੁਦਰਤ ਦੇ ਅੱਗੇ ਜ਼ੋਰ ਵੀ ਜਿਹੜਾ ਕਿਸੇ ਦਾ ਜਿਹੜਾ ਉਹ ਚੱਲਦਾ ਨਹੀਂ ਆ। PG&E ਵਰਗੀਆਂ ਕੰਪਨੀਆਂ ਇੰਨੀਆਂ ਕੁ ਵੱਡੀਆਂ ਜਿਹੜੀਆਂ ਹੋ ਚੁੱਕੀਆਂ ਵੀ ਉਹਨਾਂ ਦੀਆਂ ਬਹੁਤ ਵਾਰੀ ਅਜਿਹੀਆਂ ਗਲਤੀਆਂ ਦੇ ਕਰਕੇ ਵਾਈਲਡ ਫਾਇਰਸ ਜਿਹੜੀਆਂ ਆ ਉਹ ਲੱਗ ਰਹੀਆਂ ਆ। ਪਰ ਇਨ ਦੀ ਐਂਡ ਵੀ ਉਹ ਸਰਕਾਰ ਉਸ ਨੂੰ ਤੋੜਦੀ ਆ ਤਾਂ ਲੋਕਾਂ ਦਾ ਕਹਿੰਦੇ ਵੀ ਜ਼ਿਆਦਾ ਨੁਕਸਾਨ ਉਸ ਦੇ ਕਰਕੇ ਜਿਹੜਾ ਹੋ ਰਿਹਾ ਆ ਜਾਂ ਹੋਵੇਗਾ। ਆਲਰੇਡੀ ਆਪਾਂ ਦੇਖਿਆ ਵੀ ਇੱਕ ਜਦੋਂ ਐਕਸਪਲੋਜਨ ਹੋਇਆ ਸੀਗਾ ਬੇ ਏਰੀਏ ਦੇ ਇੱਕ ਸਿਟੀ ਦੇ ਵਿੱਚ, ਜਦੋਂ ਬਹੁਤ ਜ਼ਿਆਦਾ ਨੁਕਸਾਨ ਉੱਥੇ ਵੀ ਜਿਹੜਾ ਹੋਇਆ ਸੀ, ਬਿਲੀਅਨਸ ਆਫ ਡਾਲਰ ਜਿਹੜੇ ਉਹਦੇ ਵਿੱਚ ਪੇ ਕਰ ਚੁੱਕੀ ਆ PG&E। ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਆ ਇਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਫਾਈਨ ਦੇ ਵਜੋਂ ਪੇ ਕੀਤੇ ਨੇ, ਪਰ ਫਿਰ ਵੀ ਇਸ ਦੇ ਬਾਵਜੂਦ ਉਹ ਆਪਣਾ ਜਿਹੜਾ ਆ ਚੀਜ਼ ਨੂੰ ਸੁਧਾਰਨ ਦੇ ਵੱਲ ਕੋਈ ਕਦਮ ਜਿਹੜੇ ਆ ਉਹ ਚੱਕ ਨਹੀਂ ਰਹੇ। ਹੁਣ ਉੱਦਾਂ ਜਿਹੜਾ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜਾ ਗੈਸ ਦਾ ਅਤੇ ਇਲੈਕਟ੍ਰਿਸਿਟੀ ਦੇ ਜਿਹੜੇ ਦੋਨਾਂ ਗਰੁੱਪਾਂ ਨੂੰ ਵੱਖੋ ਵੱਖਰਿਆਂ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਨੈਂਸੀ ਪਲੋਸੀ ਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕੈਲੀਫੋਰਨੀਆ ਦੇ ਨਾਲ ਧੱਕਾ ਆ, ਅਤੇ ਨਾਲ ਕੈਲੀਫੋਰਨੀਆ ਦੇ ਰਿਪਬਲਿਕਨ ਲੀਡਰ ਕੈਵਨ ਮੈਕਾਰਥੀ ਜਿਹੜੇ ਆ ਉਹਨਾਂ ਨੂੰ ਕਿਹਾ ਵੀ ਮੇਰੇ ਨਾਲ ਜੁਆਇਨ ਹੋ ਕੇ ਇਕੱਠੇ ਹੋ ਕੇ ਜਿਹੜਾ ਆ ਇਹ ਜਿਹੜੇ ਪੈਸੇ ਆ ਕੈਲੀਫੋਰਨੀਆ ਦੇ ਵਿੱਚ ਜਦੋਂ ਅੱਗ ਲੱਗਦੀ ਆ ਉਹਨੂੰ ਬਚਾਉਣ ਦੇ ਲਈ ਸਾਨੂੰ ਸੇਵ ਕਰਨੇ ਚਾਹੀਦੇ ਆ ਤਾਂ ਕਿ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਸ ਨੂੰ ਨਾ ਰੋਕੇ। ਅਤੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਗੈਵਨ ਨਿਊਸਮ, ਉਹਨਾਂ ਨੇ ਵੀ ਜਿਹੜਾ ਕ੍ਰਿਟੀਸਾਈਜ਼ ਕੀਤਾ ਆ ਟਰੰਪ ਦੀ ਜਿਹੜੀ ਫਾਇਰ ਫਾਈਟਿੰਗ ਪਾਲਿਸੀ ਦੇ ਉੱਤੇ ਜਿਹੜੇ ਉਹਨੇ ਟਵੀਟ ਕੀਤੇ ਹੈਗੇ ਆ। ਅਤੇ ਉਹਨਾਂ ਨੇ ਜਦੋਂ ਉਹਨਾਂ ਦਾ ਇਨੋਗਰੇਸ਼ਨ ਹੋਇਆ ਸੀ 7 ਤਰੀਕ ਨੂੰ, $105 ਬਿਲੀਅਨ ਜਿਹੜਾ ਆ ਅੱਗ ਲੱਗਣ ਨੂੰ ਉਹਨੂੰ ਪ੍ਰੀਵੈਂਟ ਕਰਨ ਦੇ ਲਈ, ਸੇਵ ਕਰਨ ਦੇ ਲਈ, ਬਚਾਅ ਦੇ ਲਈ ਜਿਹੜਾ ਆ
ਉਹ ਐਲੋਕੇਟ ਕੀਤਾ ਹੈਗਾ ਆ। ਪਰ ਦੂਜੇ ਪਾਸੇ ਬਹੁਤ ਸਾਰੇ ਰਿਪਬਲਿਕਨ ਜਿਹੜੇ ਆ ਉਹ ਗੈਬਨ ਨਿਊਸਮ ਨੂੰ ਇਸ ਕਰਕੇ ਵੀ ਕ੍ਰਿਟੀਸਾਈਜ਼ ਕਰ ਰਹੇ ਕਿਉਂਕਿ ਉਹਨਾਂ ਨੇ $260 ਮਿਲੀਅਨ ਜਿਹੜੇ ਇਲੀਗਲ ਲੋਕ ਹੈਗੇ ਆ ਉਹਨਾਂ ਦੀ ਹੈਲਥ ਇੰਸ਼ੋਰੈਂਸ ਲਈ ਅਸਾਈਨ ਕੀਤੇ ਹੈਗੇ ਆ, ਜਿਹੜੇ 26 ਸਾਲ ਤੋਂ ਘੱਟ ਹੈਗੇ ਆ। ਸੋ ਉਹ ਕਹਿੰਦੇ ਵੀ ਜਿਹੜੇ ਟੈਕਸ ਪੇਇੰਗ ਹੈਗੇ ਆ ਲੋਕ ਉਹ ਪੈਸੇ ਦਿੰਦੇ ਹੈਗੇ ਆ ਅਤੇ ਤੁਸੀਂ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਫ੍ਰੀ ਹੈਲਥ ਇੰਸ਼ੋਰੈਂਸ ਦੇ ਰਹੇ ਆ। ਸੋ ਕੈਲੀਫੋਰਨੀਆ ਜਿਹੜੀ ਸਟੇਟ ਹੈਗੀ ਆ ਉਹ ਹੁਣ ਇੱਕ ਤਰ੍ਹਾਂ ਨਾਲ ਆਪਾਂ ਜਿੱਦਾਂ ਜੇ ਕੰਪੇਅਰ ਕਰੀਏ ਪੰਜਾਬ ਵਾਲੀ ਤਾਂ ਇੰਡੀਆ ਵਾਲੀ ਉਹ ਸਿਚੁਏਸ਼ਨ ਬਣਦੀ ਜਾ ਰਹੀ ਆ ਕਿਉਂਕਿ ਜਿਹੜੇ ਰਿਪਬਲਿਕਨ ਆ ਉਹ ਸੋਚ ਰਿਹਾ ਵੀ ਸਾਡੇ ਕੋਲ ਸਟੇਟ ਵਾਪਸ ਕਦੇ ਨਹੀਂ ਆਣੀ ਅਤੇ ਡੈਮੋਕ੍ਰੇਟਸ ਨੇ ਉਹ ਗਰੰਟਡ ਲਈ ਹੋਈ ਹੈਗੀ ਆ। ਸੋ ਜੇ ਇਹ ਫੋਰੈਸਟ ਫਾਇਰਸ ਦੇ ਵਿੱਚ ਕੱਟ ਹੁੰਦਾ ਇਹਦੇ ਨਾਲ ਲੋਕਾਂ 'ਤੇ ਬਹੁਤ ਅਸਰ ਹੋਊਗਾ ਕਿਉਂਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੇ ਰੇਟ ਜਿਹੜੇ ਆ ਬਹੁਤ ਜ਼ਿਆਦਾ ਵਧਾ ਦੇਣੇ ਆ। ਪਿਛਲੇ 2 ਸਾਲਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਜਿਹੜੇ ਆ ਇੰਸ਼ੋਰੈਂਸ ਕੰਪਨੀਆਂ ਨੇ ਲੋਸ ਕੀਤੇ ਆ। ਸੋ ਜਦੋਂ ਫੈਡਰਲ ਐਮਰਜੈਂਸੀ ਹੁੰਦੀ ਆ ਅਤੇ ਉਹਨਾਂ ਨੂੰ ਫੈਡਰਲ ਗਵਰਨਮੈਂਟ ਵੱਲੋਂ ਫਿਰ ਕੰਪਨਸੇਟ ਕੀਤਾ ਜਾਂਦਾ ਹੈਗਾ। ਸੋ ਜੇ ਉਹਦੇ 'ਚ ਕੱਟ ਹੋਇਆ ਤਾਂ ਨੈਚੁਰਲੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੂੰ ਆਪਣੇ ਪੈਸੇ ਦੇਣੇ ਪੈਣੇ ਆ ਅਤੇ ਫਿਰ ਜਿਹੜੇ ਆ ਉਹ ਰੇਟਸ ਵੱਧ ਜਾਣੇ ਆ ਅਤੇ ਅਲਟੀਮੇਟਲੀ ਜਿਹੜੇ ਆ ਆਪਾਂ ਇੰਡੀਵਿਜੂਅਲ ਹੈਗੇ ਆ ਸਾਡੇ ਉੱਤੇ ਉਹ ਭਾਰ ਪੈਣਾ ਪੈਸਿਆਂ ਦਾ। ਜੀ ਹੁਣ ਇਹ ਵੀ ਤਾਂ ਗੱਲ ਆ ਨਾ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਜਿਹੜੇ ਪੈਸੇ ਤਾਂ ਇਸੇ ਲਈ ਲੋਕ ਪ੍ਰੀਮੀਅਮ ਜਿਹੜੇ ਵੱਖ ਜਿਹੜੇ ਉਹ ਦੇ ਰਹੇ ਆ ਵੀ ਉਸ ਨੂੰ ਜਿਹੜਾ ਆ ਜਦੋਂ ਕਦੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਸ ਨੂੰ ਵਰਤਿਆ ਜਾ ਸਕੇ। ਬੇਸਿਕਲੀ ਇੱਕ ਪੂਲ ਹੀ ਡਾਲਰਾਂ ਦਾ ਜਿਹੜਾ ਇਕੱਠਾ ਕੀਤਾ ਜਾਂਦਾ ਸੇਮ ਹੈਲਥ ਇੰਸ਼ੋਰੈਂਸ ਦੇ ਮਾਮਲੇ ਜਾਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਮਾਮਲੇ 'ਚ। ਗੱਲ ਹੈ ਵੀ ਜਿਹੜੀਆਂ ਕੰਪਨੀਆਂ ਜਦੋਂ ਬਹੁਤ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਉਹਨਾਂ ਦਾ ਫੇਲ ਹੋਣਾ ਜਿਹੜਾ ਉਹ ਜ਼ਿਆਦਾ ਨੁਕਸਾਨਦੇਹ ਜਿਹੜਾ ਸਾਬਤ ਹੋ ਜਾਂਦਾ ਆ। ਸੋ ਥਾਂ ਦੇ ਉੱਤੇ ਵੱਖ ਛੋਟੀਆਂ ਕੰਪਨੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਰਾਦਰ ਦੈਨ ਜਿਹੜੀ ਇੱਕ ਵੱਡੀ ਕੰਪਨੀ ਵੀ ਹੋਵੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈ। ਇਹ ਪਹਿਲੀ ਵਾਰੀ ਨਹੀਂ, ਰਾਸ਼ਟਰਪਤੀ ਟਰੰਪ ਨੇ ਬਹੁਤ ਵਾਰੀ ਜਿਹੜੇ ਕੈਲੀਫੋਰਨੀਆ ਦੀਆਂ ਵਾਈਲਡ ਫਾਇਰਸ ਨੂੰ ਲੈ ਕੇ ਕੈਲੀਫੋਰਨੀਆ ਦੇ ਜਿਹੜੇ ਲੀਡਰ ਜਾਂ ਫੋਰੈਸਟ ਮੈਨੇਜਮੈਂਟ ਆ ਉਹਨਾਂ ਦੀ ਜਿਹੜੀ ਹੈ ਤਾੜਨਾ ਇਸ ਤਰੀਕੇ ਦੇ ਨਾਲ ਕੀਤੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਾਰੇ ਕਹਿੰਦੇ ਹੀ ਆ ਵੀ ਪੈਸਾ ਚਾਹੀਦਾ, ਹਰ ਇੱਕ ਬੰਦਾ ਦੁਨੀਆ ਦਾ ਪੈਸੇ ਦੀ ਦੌੜ 'ਚ ਆ। ਪਰ ਵਰਲਡ ਦੇ ਸਭ ਤੋਂ ਅਮੀਰ ਕਪਲ ਜਿਹੜੇ ਜੈਫ ਅਤੇ ਮੈਕੈਂਜੀ ਬੀਜ਼ੋਸ ਹੈਗੇ ਆ, ਇੰਨਾ ਪੈਸੇ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ 25 ਸਾਲਾਂ ਬਾਅਦ ਉਹਨਾਂ ਦਾ ਜਿਹੜਾ ਡਿਵੋਰਸ ਆ ਹੋਣ ਜਾ ਰਿਹਾ ਹੈਗਾ ਆ। $160 ਬਿਲੀਅਨ ਦੇ ਲਾਗੇ ਛਾਗੇ ਉਹਨਾਂ ਦੀ ਵਰਥ ਦੱਸੀ ਜਾਂਦੀ ਆ। ਅਤੇ ਅੱਜ ਅਨਾਊਂਸਮੈਂਟ ਆਈ ਆ ਜੈਫ ਬੀਜ਼ੋਸ ਜਿਹੜੇ ਐਮਾਜ਼ੋਨ ਦੇ CEO ਹੈਗੇ ਆ, ਉਹ ਆਪਣੀ ਵਾਈਫ ਜਿਹੜੀ ਆ ਮੈਕੈਂਜੀ ਉਹਦੇ ਤੋਂ 25 ਸਾਲਾਂ ਬਾਅਦ ਡਿਵੋਰਸ ਲੈਣ ਜਾ ਰਹੇ ਹੈਗੇ ਆ। ਜੀ ਅਗਲੀ ਜਿਹੜੀ ਆ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ। ਜਿਹੜੇ ਡਿਪਟੀ ਅਟਾਰਨੀ ਜਨਰਲ ਨੇ ਅਮਰੀਕਾ ਦੇ ਰੌਡ ਰੋਜ਼ਨਟਾਈਨ, ਉਹਨਾਂ ਨੇ ਇੱਛਾ ਪ੍ਰਗਟਾਈ ਆ ਵੀ ਉਹ ਰਿਜ਼ਾਈਨ ਕਰਨ ਜਾ ਰਹੇ ਆ, ਸੇਵਾ ਮੁਕਤ ਆਪਣੇ ਆਪ ਨੂੰ ਜਿਹੜਾ ਉਹ ਕਰਨ ਜਾ ਰਹੇ ਆ ਅਗਲੇ ਕੁਛ ਜਿਹੜੇ ਆ ਮਹੀਨਿਆਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ, ਨਜ਼ਦੀਕੀ ਸਮੇਂ ਦੇ ਵਿੱਚ। ਡਿਪਟੀ ਅਟਾਰਨੀ ਜਨਰਲ ਜਿਹੜੇ ਉਹਨਾਂ ਨੇ ਕਿਹਾ ਆ ਵੀ ਸਟੈਪ ਡਾਊਨ ਕਰਨ ਦਾ ਉਹਨਾਂ ਨੇ ਫੈਸਲਾ ਜਿਹੜਾ ਉਹ ਲੈ ਲਿਆ ਆ ਅਤੇ ਕਹਿੰਦੇ ਵੀ ਕਿਸੇ ਤਰੀਕੇ ਦਾ ਇਹ ਨਹੀਂ ਆ ਵੀ ਵਾਈਟ ਹਾਊਸ ਵਾਲੇ ਜਿਹੜੇ ਉਹਨਾਂ ਨੂੰ ਫੋਰਸ ਕਰ ਰਹੇ ਆ। ਇਹ ਜ਼ਰੂਰ ਜ਼ਿਕਰਯੋਗ ਗੱਲ ਹੈਗੀ ਹੈ ਵੀ ਰਾਸ਼ਟਰਪਤੀ ਟਰੰਪ ਅਤੇ ਜਿਹੜੇ ਰੌਡ ਰੋਜ਼ਨਟਾਈਨ ਆ ਜਾਂ ਵਾਈਟ ਹਾਊਸ ਦੇ ਨਾਲ ਇਹਨਾਂ ਦੀ ਬਹੁਤੀ ਜ਼ਿਆਦਾ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਆ ਉਸ ਮਾਮਲੇ ਵਿੱਚ ਜਿਹੜੀ ਇਹਨਾਂ ਦੀ ਬਹੁਤੀ ਬਣਦੀ ਨਹੀਂ ਆ। ਜਦੋਂ ਇਹ ਨਵੀਂ ਸਰਕਾਰ ਬਣੀ ਸੀ, ਸਹੁੰ ਚੁੱਕੀ ਸੀ, ਉਸ ਤੋਂ ਕੁਛ ਮਹੀਨਿਆਂ ਬਾਅਦ ਹੀ ਜਿਹੜੇ ਡਿਪਟੀ ਅਟਾਰਨੀ ਜਨਰਲ ਆ ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਨੇ ਰਸ਼ੀਅਨ ਮੈਡਲਿੰਗ ਦੀ ਇਨਵੈਸਟੀਗੇਸ਼ਨ ਦੇ ਲਈ ਵਿਸ਼ੇਸ਼ ਜਿਹੜੇ ਕਾਊਂਸਲ ਆ ਉਹ ਬਿਠਾ ਦਿੱਤਾ ਸੀ, ਜਿਹੜੇ ਕਿ ਸਾਬਕਾ FBI ਦੇ ਜਿਹੜੇ ਡਾਇਰੈਕਟਰ ਰਹਿ ਚੁੱਕੇ ਆ ਰੋਬਰਟ ਮਿਊਲਰ। ਸੋ ਹਮੇਸ਼ਾ ਹੀ ਟਾਰਗੇਟ ਕਹਿੰਦੇ ਆ ਰਹੇ ਨੇ ਰੌਡ ਰੋਜ਼ਨਟਾਈਨ ਰਾਸ਼ਟਰਪਤੀ ਟਰੰਪ 'ਤੇ ਕ੍ਰਿਟਿਸਿਜ਼ਮ ਦਾ ਵੀ ਆਲੋਚਨਾ ਜਿਹੜੀ ਉਹਨਾਂ ਨੂੰ ਸਹਿਣੀ ਪਈ ਆ। ਅਤੇ ਹੁਣ ਇਹ ਵੀ ਆ ਨਾ ਵੀ ਜਦੋਂ ਦੇ ਜਿਹੜੇ ਅਟਾਰਨੀ ਜਨਰਲ ਉਹ ਜਾ ਚੁੱਕੇ ਨੇ, ਉਹਨਾਂ ਨੇ ਰਿਜ਼ਾਈਨ ਜਿਹੜਾ ਉਹ ਕਰ ਦਿੱਤਾ ਹੋਇਆ ਸੀ ਜਾਂ ਉਹਨਾਂ ਤੋਂ ਲੈ ਲਿਆ ਗਿਆ ਸੀਗਾ, ਵੀ ਉਹਨਾਂ ਦੀ ਥਾਂ ਦੇ ਉੱਤੇ ਹੁਣ ਨਵਾਂ ਬੰਦਾ ਜਿਹੜਾ ਆ ਉਹ ਜਲਦ ਹੀ ਨੋਮੀਨੇਟ ਜਿਹੜੇ ਕਹਿੰਦੇ ਆ ਵੀ ਉਹ ਕੀਤਾ ਜਾ ਰਿਹਾ ਆ ਅਤੇ ਉਹਦੀ ਕਨਫਰਮੇਸ਼ਨ ਹੋਣ ਦੀ ਉਡੀਕ ਦੇ ਵਿੱਚ ਨੇ। ਕਹਿੰਦੇ ਵੀ ਜਿੱਦਾਂ ਕਨਫਰਮੇਸ਼ਨ ਹੁੰਦੀ ਆ ਜਿਹੜੇ ਨਵੇਂ ਅਟਾਰਨੀ ਜਨਰਲ ਦੇ ਲਈ ਕਿਸੇ ਦੀ, ਤਾਂ ਫਿਰ ਜਿਹੜਾ ਉਹਨਾਂ ਦੀ ਆਉਣ ਤੋਂ ਬਾਅਦ ਦੇ ਵਿੱਚ ਇਹ ਆਪਣਾ ਜਿਹੜਾ ਆ ਉਹ ਰਿਜ਼ਾਈਨ ਕਰਕੇ ਚਲੇ ਜਾਣਗੇ। ਸੋ ਦੇਖਦੇ ਹਾਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਆ ਉਹ ਕੀ ਬਣੂਗਾ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਸਾਰਾ ਸੈਂਡਰਸ ਜਿਹੜੇ ਆ ਉਹਨਾਂ ਨੇ ਫੌਕਸ ਨਿਊਜ਼ ਨੂੰ ਜਿਹੜਾ ਅੱਜ ਉਹ ਇਸ ਦੇ ਬਾਰੇ ਦੱਸਿਆ ਆ ਵੀ ਉਹ ਕਹਿੰਦੇ ਵੀ ਡਿਪਟੀ ਅਟਾਰਨੀ ਜਨਰਲ ਪਹਿਲਾਂ ਹੀ ਮਨ ਬਣਾ ਕੇ ਰੱਖਿਆ ਸੀਗਾ ਵੀ 2 ਸਾਲ ਤੱਕ
ਉਹ ਆਪਣੀਆਂ ਸੇਵਾਵਾਂ ਇਸ ਅਹੁਦੇ ਦੇ ਉੱਤੇ ਨਿਭਾਉਣਗੇ। ਜੀ, ਸੋ ਬਿਲਕੁਲ ਜਦੋਂ ਤੋਂ ਹੀ ਜਿਹੜੇ ਜੈਫ ਸੈਸ਼ਨਜ਼ ਹੈਗੇ ਆ ਅਟਾਰਨੀ ਜਨਰਲ, ਉਹਨਾਂ ਨੂੰ ਫਾਇਰ ਕੀਤਾ ਗਿਆ ਸੀ, ਉਦੋਂ ਤੋਂ ਹੀ ਆਸਾਂ ਸੀਗੀਆਂ ਵੀ ਇਹ ਜਿਹੜੇ ਹੈਗੇ ਆ ਰੋਜ਼ਨਸਟੇਨ ਇਹਨਾਂ ਨੂੰ ਛੁੱਟੀ ਕੀਤੀ ਜਾਊਗੀ। ਅਤੇ ਪਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਜਿਹੜੇ ਜੈਫ ਸੈਸ਼ਨਜ਼ ਅਟਾਰਨੀ ਜਨਰਲ ਸੀਗੇ ਉਹਨਾਂ ਦੀ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਕਰਦੇ ਸੀ, ਪਰ ਇਹਨਾਂ ਦੀ ਵੀ ਕਰਦੇ ਸੀ ਬਹੁਤ ਘੱਟ ਸੀ। ਅਤੇ ਪਰ ਹੁਣ ਜਿਹੜੇ ਨਵੇਂ ਅਟਾਰਨੀ ਜਨਰਲ ਆ ਰਹੇ ਹੈਗੇ ਬਿਲ ਬਾਰ, ਉਹਨਾਂ ਦੇ ਲਈ ਕਹਿੰਦੇ ਵੀ ਇਹ ਸਮੂਥ ਹੋ ਜਾਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਰੋਜ਼ਨਸਟੇਨ ਆ ਇਹਨਾਂ ਨੇ ਜਿਹੜਾ ਰੋਬਰਟ ਮਿਊਲਰ ਦੀ ਟੀਮ ਆ ਉਹਦਾ ਗਠਨ ਕੀਤਾ ਸੀ। ਜੀ, ਉਦੋਂ ਅਟਾਰਨੀ ਜਨਰਲ ਜੈਫ ਸੈਸ਼ਨ ਆ ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਜਿਹੜਾ ਇਸ ਮਾਮਲੇ 'ਚੋਂ ਕਰ ਲਿਆ ਸੀ, ਆਪਣੇ ਆਪ ਨੂੰ ਲਾਂਭੇ ਜਿਹੜਾ ਆ ਉਹ ਕਰ ਲਿਆ ਸੀ, ਕਿਉਂਕਿ ਉਹਨਾਂ ਦਾ ਵੀ ਸ਼ੁਰੂਆਤੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਨਾਮ ਆਇਆ ਸੀ। ਸੋ ਦੇਖਦੇ ਹਾਂ ਹੁਣ ਇਸ ਦੇ ਵਿੱਚ ਕੀ ਬਣਦਾ ਵੀ ਇਹ ਜਿਹੜੀ ਨਾਲੇ ਇਨਵੈਸਟੀਗੇਸ਼ਨ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਵੱਧ ਰਹੀ ਆ। ਉੱਧਰ ਇੱਕ ਖਬਰ ਇਹ ਵੀ ਆ ਰਹੀ ਸੀ ਵੀ ਰਾਸ਼ਟਰਪਤੀ ਟਰੰਪ ਦੇ ਪਰਸਨਲ ਜਿਹੜੇ ਲਾਇਰ ਨੇ, ਵਕੀਲ ਨੇ, ਰੂਡੀ ਗੁਲਿਆਨੀ, ਉਹ ਇਸ ਟਾਈਮ ਤਿਆਰੀ ਕਰ ਰਹੇ ਨੇ ਇਸ ਰਿਪੋਰਟ ਦੇ ਆਉਣ ਦੀ, ਅਤੇ ਇਹ ਕਿਆਸ ਰਹੀਆਂ ਲਾ ਰਹੇ ਆ ਵੀ ਬਹੁਤ ਹੀ ਇਹ ਭਿਆਨਕ ਜਿਹੜੀ ਰਿਪੋਰਟ ਆ ਉਹਨਾਂ ਦੇ ਲਈ ਜਾਂ ਉਹਨਾਂ ਦੇ ਕਲਾਇੰਟ ਦੇ ਲਈ ਜਿਹੜੀ ਆ ਉਹ ਹੋ ਸਕਦੀ ਆ। ਕੱਲ੍ਹ ਇੱਕ ਹੋਰ ਇਸ ਦੇ ਵਿੱਚ ਜਿਹੜੀ ਕੱਲ੍ਹ ਵੱਡੀ ਖਬਰ ਜਿਹੜੀ ਇਸ ਦੇ ਵਿੱਚੋਂ ਆਈ ਸੀ ਵੀ ਜਿਹੜੇ ਪੌਲ ਮੈਨਾਫੋਰਟ ਦੇ ਬਾਬਤ ਜਿਹੜੇ ਕੁਛ ਅਦਾਲਤੀ ਦਸਤਾਵੇਜ਼ ਜਿਹੜੇ ਜਾਰੀ ਹੋਏ ਸੀਗੇ, ਜਿਨ੍ਹਾਂ ਨੂੰ ਰਿਡੈਕਟ ਵੀ ਕੀਤਾ ਗਿਆ ਸੀਗਾ, ਪਰ ਕਹਿੰਦੇ ਕਿਸੇ ਫਾਰਮੈਟਿੰਗ ਐਰਰ ਦੇ ਕਰਕੇ ਉਹ ਗੱਲਾਂ ਜਿਹੜੀਆਂ ਸਾਹਮਣੇ ਆ ਗਈਆਂ। ਅਤੇ ਉਸ ਗੱਲਾਂ ਦੇ ਵਿੱਚ ਇਹ ਪਤਾ ਲੱਗਾ ਵੀ ਪੌਲ ਮੈਨਾਫੋਰਟ ਜਿਹੜਾ ਕਿ ਕੈਂਪੇਨ ਜਿਹੜਾ ਮੈਨੇਜਰ ਸੀਗਾ ਰਾਸ਼ਟਰਪਤੀ ਟਰੰਪ ਦੀ ਜਦੋਂ ਕੈਂਪੇਨ ਕਰ ਰਹੇ ਸੀਗੇ ਰਾਸ਼ਟਰਪਤੀ ਬਣਨ ਦੇ ਲਈ, ਵੀ ਉਹਨਾਂ ਨੇ ਜਿਹੜਾ ਪੋਲਿੰਗ ਡਾਟਾ ਆ, ਯਾਨੀ ਕਿ ਅਮਰੀਕੀ ਸਿਟੀਜ਼ਨਸ ਦਾ ਪੋਲਿੰਗ ਡਾਟਾ, ਕੌਣ ਕਿੱਥੇ ਕਿੱਦਾਂ ਕਿਵੇਂ ਵੋਟ ਪਾ ਰਿਹਾ ਆ, ਉਹ ਡਾਟਾ ਰਸ਼ੀਅਨ ਇੰਟੈਲੀਜੈਂਸ ਜਿਹੜੇ ਆ ਉਹਨਾਂ ਦੇ ਅਫਸਰਾਂ ਦੇ ਨਾਲ ਸਾਂਝਾ ਕੀਤਾ ਸੀਗਾ। ਸੋ ਇੱਥੋਂ ਇਹ ਜਿਹੜਾ ਕਿਤੇ ਨਾ ਕਿਤੇ ਇਹ ਵੀ ਕਿਆਸ ਰਹੀਆਂ ਲੋਕਾਂ ਦਾ ਲੱਗ ਰਹੀਆਂ ਆ ਵੀ ਇਹ ਪੋਲਿੰਗ ਡਾਟਾ ਰਸ਼ੀਆ ਦੇ ਇੰਟੈਲੀਜੈਂਸ ਅਫਸਰਾਂ ਦੇ ਨਾਲ ਸਾਂਝੇ ਕਰਨ ਦਾ ਕੀ ਮਕਸਦ ਸੀਗਾ, ਕਿਉਂਕਿ ਇਹ ਟੋਟਲੀ ਅਮਰੀਕਾ ਦੇ ਨਾਗਰਿਕਾਂ ਦਾ ਜਿਹੜਾ ਸੀਗਾ। ਅਤੇ ਇਹਦੇ ਕਰਕੇ ਤਾਂ ਨਹੀਂ ਕਿਤੇ ਉਹ ਰਸ਼ੀਅਨ ਜਿਹੜੇ ਲੋਕ ਆ ਉਹਨਾਂ ਨੇ ਕਿਸੇ ਤਰੀਕੇ ਦੀ ਹਲਚਲ ਕੀਤੀ, ਕਿਉਂਕਿ ਉਹ ਆਪਾਂ ਦੇਖਿਆ ਸੀਗਾ ਵੀ ਜਦੋਂ ਕੈਂਪੇਨ ਚੱਲ ਵੀ ਰਿਹਾ ਸੀ ਬਹੁਤ ਸਾਰੀਆਂ ਜਿਹੜੀਆਂ ਨਕਲੀ ਖਬਰਾਂ ਜਿਹੜੀਆਂ ਉਹ ਬਣ ਕੇ ਆ ਰਹੀਆਂ ਸੀਗੀਆਂ। ਇਸੇ ਹੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਆਪਾਂ ਨੂੰ ਸਾਹਮਣੇ ਆਇਆ ਆ ਵੀ ਰੋਬਰਟ ਮਿਊਲਰ ਅਤੇ ਉਹਨਾਂ ਦੀ ਟੀਮ ਦੇ ਦੁਆਰਾ ਬਹੁਤ ਸਾਰੇ ਜਿਹੜੇ ਰਸ਼ੀਅਨ ਇੰਟੈਲੀਜੈਂਸ ਅਫਸਰ ਉਹਨਾਂ ਨੂੰ ਇੰਡਾਈਟ ਵੀ ਕੀਤਾ ਗਿਆ। ਬਹੁਤ ਸਾਰੇ ਜਿਹੜੇ ਟਰੋਲ ਫਾਰਮਸ ਆ, ਜਿਹੜੀਆਂ ਨਕਲੀਆਂ ਖਬਰਾਂ ਬਣਾਉਣ ਵਾਲੇ ਇੰਟਰਨੈਟ ਵਾਲੇ ਜਿਹੜੇ ਗਰੁੱਪ ਉਹਨਾਂ ਨੇ ਬਣਾਏ ਹੋਏ ਸੀ, ਉਹਨਾਂ ਨੂੰ ਜਿਹੜਾ ਉਹਨਾਂ ਨੇ ਭੰਡਿਆ ਵੀ, ਅਤੇ ਉਹਨਾਂ ਦੇ ਖਿਲਾਫ ਵੀ ਜਿਹੜੇ ਇੰਡਾਈਟਮੈਂਟ ਦੋਸ਼ ਜਿਹੜੇ ਆਇਦ ਕੀਤੇ ਸੀਗੇ। ਸੋ ਇਹ ਬਹੁਤ ਕੁਛ ਜਿਹੜਾ ਹੋਇਆ ਆ। ਸੋ ਇਹ ਪੌਲ ਮੈਨਾਫੋਰਟ ਦੇ ਦੁਆਰਾ ਇਹ ਪੋਲਿੰਗ ਡਾਟਾ ਜਿਹੜਾ ਸ਼ੇਅਰ ਕਰਨਾ ਰਸ਼ੀਅਨ ਇੰਟੈਲੀਜੈਂਸ ਅਫਸਰਾਂ ਦੇ ਨਾਲ, ਇਹ ਇੱਕ ਕਾਫੀ ਜਿਹੜੀ ਖਤਰੇ ਵਾਲੀ ਗੱਲ ਆ ਵੀ ਹੋ ਸਕਦਾ ਵੀ ਜਿਹੜੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਇੱਦਾਂ ਦੇ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਆ ਉਹ ਪਤਾ ਲੱਗੀਆਂ ਹੋਣ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਖਬਰ ਜਿਹੜੀ ਇਹ ਆ ਰਹੀ ਹੈਗੀ ਆ, ਕੰਟੱਕੀ ਦੇ ਵਿੱਚ ਇੱਕ ਟੀਚਰ ਜਿਹੜਾ ਆ ਕਹਿੰਦੇ ਵੀ ਇੱਕ ਬੱਚਾ ਜਿਹੜਾ ਮੈਂਟਲੀ ਸਟੇਬਲ ਨਹੀਂ ਸੀ, ਉਹਨੂੰ ਕਲਾਸਰੂਮ 'ਚੋਂ ਖਿੱਚ ਕੇ ਲਿਜਾਂਦੀ ਦੀ ਜਿਹੜੀ ਵੀਡੀਓ ਬਾਹਰ ਆਈ ਹੈਗੀ ਆ, ਅਤੇ ਉਹਦਾ ਜਿਹੜਾ ਕ੍ਰਿਟਿਸਿਜ਼ਮ ਪੂਰਾ ਹੋ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਪਹਿਲਾਂ ਹੀ ਇੱਕ ਬੱਚਾ ਵਿਚਾਰਾ ਹੈਲਥ ਦਾ ਇਸ਼ੂ ਕਰਕੇ ਬਿਮਾਰ ਹੈਗਾ, ਉਹਨੂੰ ਇੱਕ ਟੀਚਰ ਸ਼ਰੇਆਮ ਲੇਡੀ ਟੀਚਰ ਹੈਗੀ ਆ ਉਹ ਘਸੀਟ ਕੇ ਕਾਫੀ ਲੰਮੀ ਜਗ੍ਹਾ 'ਤੇ ਲਿਜਾ ਰਹੀ ਹੈਗੀ ਆ, ਅਤੇ ਉਹ ਜਿਹੜਾ ਆ ਵੀਡੀਓ ਫੁਟੇਜ ਬਾਹਰ ਆ ਗਈ। ਅਤੇ ਉਸ ਦੀ ਜਿਹੜੀ ਮਦਰ ਹੈਗੀ ਆ ਉਸ ਨੇ ਇਹ ਜਿਹੜੀ ਵੀਡੀਓ ਫੁਟੇਜ ਆ ਉਹ ਫੇਸਬੁੱਕ 'ਤੇ ਪਾ ਦਿੱਤੀ, ਅਤੇ ਹੁਣ ਜਿਹੜਾ ਆ ਪੂਰੇ USA ਦੇ ਵਿੱਚ ਇਹਦਾ ਰਿਐਕਸ਼ਨ ਹੋ ਰਿਹਾ। ਬਹੁਤ ਸਾਰੇ ਲੋਕ ਜਿਹੜੇ ਸੁਜੈਸਟ ਕਰ ਰਹੇ ਆ ਵੀ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਕੈਮਰੇ ਲੱਗਣੇ ਚਾਹੀਦੇ ਹੈਗੇ ਆ। ਇਹ ਜਿਹੜੀ ਘਟਨਾ ਹੈਗੀ ਆ ਵਰਟਲੈਂਡ ਐਲੀਮੈਂਟਰੀ ਸਕੂਲ ਗ੍ਰੀਨਅਪ ਕਾਉਂਟੀ ਦੇ ਵਿੱਚ ਕੰਟੱਕੀ ਦੇ ਵਿੱਚ ਹੋਈ। ਜੀ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਸੈਕਰਾਮੈਂਟੋ ਨੋਥੋਮਸ ਏਰੀਆ ਦੇ ਵਿੱਚ ਬਹੁਤ ਜਲਦ ਖੁੱਲਣ ਜਾ ਰਿਹਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889, 302 419 7899, ਪਰਮਜੀਤ ਕੰਗ 9164704410, 916 470 4410। ਇਹ ਸਟੋਰ ਕੈਲੀਫੋਰਨੀਆ ਫੈਮਿਲੀ ਫਿਟਨੈਸ ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। मेरा नाम है रमनी कोटामी। आओ जी आओ, बातें पाओ, नच्चो टपो, सामने आओ। आप सुनो, दूसरों को सुनाओ। पंजाबी रेडियो यूएसए। ओबामा केयर कवर्ड कैलिफोर्निया हेल्थ इंश्योरेंस ਦੀਆਂ ਐਪਲੀਕੇਸ਼ਨਾਂ ਦੀ ਆਖਰੀ ਤਰੀਕ ਜੋ ਕਿ 15 ਜਨਵਰੀ 2019 ਹੈ। ਜੇਕਰ ਤੁਸੀਂ ਜਾਂ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੇ ਹਾਲੇ ਵੀ ਐਪਲੀਕੇਸ਼ਨ ਨਹੀਂ ਭਰੀ ਜਾਂ ਤੁਹਾਡੇ ਚੱਲ ਰਹੇ ਪਲਾਨਸ ਦੇ ਵਿੱਚ ਤੁਸੀਂ ਕੋਈ ਚੇਂਜ ਕਰਨੀ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਜੋ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਕਸਟਮਰਸ ਨੂੰ ਇਹ ਸੇਵਾਵਾਂ ਦੇ ਚੁੱਕੇ ਹਨ। ਖਾਲਸਾ ਇੰਸ਼ੋਰੈਂਸ ਤੁਹਾਡੇ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਾਲ ਜੁੜੇ ਮਸਲਿਆਂ ਦੀਆਂ ਸੇਵਾਵਾਂ ਲਈ ਸਾਰਾ ਸਾਲ ਹਾਜ਼ਰ ਹਨ। ਨੰਬਰ 4082722500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਜਾਂ ਕਿਸੇ ਕੰਮਕਾਰ ਦੀ ਐਡ ਦੇ ਲਈ ਅੱਜ ਹੀ ਸੰਪਰਕ ਕਰੋ। ਨਵੇਂ ਕਸਟਮਰਸ ਦੇ ਲਈ ਖਾਸ ਪ੍ਰੋਮੋਸ਼ਨਲ ਆਫਰਜ਼ 408 722 7698 408 722 7698। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲਦਾ ਹਾਂ ਮਿਨੀ ਪੰਜਾਬ, ਸਰੀ BC ਤੋਂ। ਸਤਿ ਸ੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ, ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ ਰੈਲੇ ਜਿਹੜਾ ਨਾਰਥ ਕੈਰੋਲੀਨਾ ਆ, ਉੱਥੇ ਕਹਿੰਦੇ ਵੀ 2 ਜਿਹੜੀਆਂ ਲੇਡੀਜ਼ ਸੀਗੀਆਂ, ਜਿਹੜੀਆਂ ਟਰਾਂਸ ਵੂਮਨ ਹੈਗੀਆਂ, ਉਹਨਾਂ ਨੂੰ ਅਸੌਲਟ ਕੀਤਾ ਗਿਆ। ਜਿਹੜੇ ਅਸੌਲਟ ਕਰਨ ਵਾਲੇ ਸੀ ਉਹ ਵੀ 2 ਹੋਰ ਜਿਹੜੀਆਂ ਲੇਡੀਜ਼ ਸੀਗੀਆਂ। ਸੋ ਇਹਨੂੰ ਜਿਹੜਾ ਆ ਹੇਟ ਕ੍ਰਾਈਮ ਕਰਕੇ ਉਹ ਜਿਹੜੇ ਜਿਨ੍ਹਾਂ ਨੇ ਅਸੌਲਟ ਕੀਤਾ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਆ। ਅਤੇ ਜਿਹੜੇ ਇਹ ਪਬਲਿਕ ਬਾਥਰੂਮਸ ਦੇ ਵਿੱਚ ਸੀਗੀਆਂ, ਕਹਿੰਦੇ ਪਬਲਿਕ ਬਾਥਰੂਮ ਇੱਕ ਤਰ੍ਹਾਂ ਨਾਲ ਇਹ ਫਲੈਸ਼ ਪੁਆਇੰਟ ਬਣਿਆ ਸੀ ਨਾਰਥ ਕੈਰੋਲੀਨਾ ਦੇ ਵਿੱਚ, ਜਦੋਂ ਜਿਹੜੇ ਰਿਪਬਲਿਕਨ ਲਾ ਮੇਕਰਸ ਨੇ 2016 ਦੇ ਵਿੱਚ ਰਿਕੁਆਇਰ ਕੀਤਾ ਸੀ ਵੀ ਜਿਹੜੇ ਟਰਾਂਸਜੈਂਡਰ ਪੀਪਲ ਹੈਗੇ ਆ ਉਹ ਉੱਦਾਂ ਦੇ ਹੀ ਬਾਥਰੂਮ ਯੂਜ਼ ਕਰਨ ਜਿਨ੍ਹਾਂ 'ਤੇ ਬਰਥ ਸਰਟੀਫਿਕੇਟ 'ਤੇ ਲਿਖੇ ਹੋਏ ਆ। ਅਤੇ ਸਾਡੀ ਸਟੇਟ ਦੇ ਵਿੱਚ ਕੈਲੀਫੋਰਨੀਆ 'ਚ ਤਾਂ ਹੁਣ ਉਹਨਾਂ ਨੇ ਕਿਹਾ ਵੀ ਅਗਰ ਤੁਸੀਂ ਆਪਣਾ ਸੈਕਸ ਨਹੀਂ ਲਿਖਣਾ ਵੀ ਮੇਲ ਆ ਜਾਂ ਫੀਮੇਲ ਆ ਜਾਂ ਡਿਫਰੈਂਟ ਲਿਖਣਾ, ਤੁਸੀਂ ਉਹ ਤੁਹਾਡੇ ਕੋਲ ਚੋਇਸ ਹੈਗੀ ਆ ਜੀ। ਬਿਲਕੁਲ, ਇਹ DMV ਨੇ ਵੀ ਜਿਹੜਾ ਨਵੇਂ ਰੂਲ ਦੇ ਵਿੱਚ ਉਹ ਚੇਂਜਿਸ ਉਸ ਦੇ ਵਿੱਚ ਕੀਤੇ ਹੋਏ ਨੇ ਵੀ ਉੱਥੇ ਵੀ ਤੁਸੀਂ ਇਹ ਕੁਛ ਜਿਹੜਾ ਉਹ ਕਰ ਸਕਦੇ ਹੋ ਜੀ। ਸੋ ਕੈਲੀਫੋਰਨੀਆ ਦੇ ਵਿੱਚ ਰਾਜਕਨਵੀਰ ਸਿੰਘ ਜੀ ਕਾਫੀ ਜਿਹੜੇ DMV ਦੇ ਰੂਲਸ ਹੈਗੇ ਆ ਉਹਨਾਂ ਦੇ ਵਿੱਚ ਚੇਂਜਸ ਆਈਆਂ ਹੈਗੀਆਂ ਆ। ਕੱਲ੍ਹ ਵੀ ਕੁਛ ਕੁ ਆਪਾਂ ਸਾਂਝੀਆਂ ਕੀਤੀਆਂ ਸੀਆਂ। ਜੇ ਜਿਹੜੀਆਂ ਥੋੜ੍ਹੀਆਂ ਹੋਰ ਆ ਉਹ ਵੀ ਦੱਸਦੀ ਜਾਈਏ ਵੀ ਜੇ ਕਹਿੰਦੇ ਵੀ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਨਾ ਹੋਇਆ ਤਾਂ $214 ਦਾ ਜਿਹੜਾ ਫਾਈਨ ਹੋ ਸਕਦਾ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਜਦੋਂ ਵੀ ਤੁਸੀਂ ਡਰਾਈਵ ਕਰਨਾ, ਤੁਹਾਡੀ ਜਿਹੜੀ ਪੋਕੇਟ ਆ ਜਾਂ ਪਰਸ ਆ ਉਹਦੇ ਵਿੱਚ ਤੁਹਾਡਾ ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਆ ਜੀ। ਇੱਦਾਂ ਹੀ ਜਿਹੜਾ ਕਿਹਾ ਜਾ ਰਿਹਾ ਵੀ ਜੇ ਚੇਂਜ ਆਫ ਐਡਰੈਸ ਤੁਸੀਂ ਕਰਨਾ ਜਿਹੜਾ ਭੁੱਲ ਗਏ ਆ ਅਤੇ ਜੇ ਤੁਹਾਨੂੰ ਕੋਈ ਰੋਕਦਾ ਹੈ ਤਾਂ ਤੁਸੀਂ ਕਹਿੰਦੇ ਹੋ ਵੀ ਇੰਨੇ ਦਿਨ ਹੋ ਗਿਆ ਵੀ ਕੀਤਾ ਨਹੀਂ, ਅਤੇ ਉਹਦੇ ਵਾਸਤੇ ਵੀ ਜਿਹੜਾ ਫਾਈਨ ਆ ਉਹ ਤੁਹਾਨੂੰ ਕੀਤਾ ਜਾ ਸਕਦਾ ਆ। ਅਨਇਨਸ਼ੋਰਡ ਕਾਰ ਦਾ ਜਿਹੜਾ ਐਕਸੀਡੈਂਟ ਜੇ ਹੁੰਦਾ ਆ ਉਸ ਦੇ ਲਈ ਵੀ ਜਿਹੜਾ ਫਾਈਨ ਆ ਉਹ ਹੋ ਸਕਦਾ ਹੈ। ਸੋ ਅਨਇਨਸ਼ੋਰਡ ਕਾਰ ਜੇ ਤੁਸੀਂ ਬਿਨਾਂ ਇੰਸ਼ੋਰੈਂਸ ਤੋਂ ਚਲਾ ਰਹੇ $796 ਦੀ ਟਿਕਟ ਮਿਲੂਗੀ। ਐਡਰੈਸ ਚੇਂਜ ਦੀ ਵੀ ਦੱਸਦੀ ਹੈ ਕਿਉਂਕਿ ਆਪਣੇ ਜਿਹੜੇ ਭੈਣ ਭਰਾ ਆ ਇਹ ਬਹੁਤ ਘੋਲ ਕਰ ਜਾਂਦੇ ਕਈ ਵਾਰੀ ਜਿਹੜੀ ਆ ਐਡਰੈਸ ਚੇਂਜ ਕਰਨ ਦੀ। ਜੇ 10 ਦਿਨਾਂ ਦੇ ਵਿੱਚ ਤੁਸੀਂ ਐਡਰੈਸ ਆਪਣਾ ਨਹੀਂ ਚੇਂਜ ਕਰਦੇ ਤਾਂ ਤੁਹਾਨੂੰ $214 ਦੀ ਟਿਕਟ ਮਿਲ ਸਕਦੀ ਆ। ਸੋ ਜਦੋਂ ਵੀ ਤੁਹਾਨੂੰ ਪੁਲਿਸ ਵਾਲੇ ਨੇ ਖੜਾ ਕਰਨਾ ਆ ਅਤੇ ਉਹਨੂੰ ਦੇਖਣਾ ਵੀ ਤੁਹਾਡਾ ਐਡਰੈਸ ਕੀ ਆ, ਲਾਇਸੈਂਸ 'ਤੇ ਡਿਫਰੈਂਟ ਹੋਇਆ ਅਤੇ ਤੁਸੀਂ ਦੱਸਿਆ ਡਿਫਰੈਂਟ, ਅਤੇ ਉਹਨੂੰ ਪੁੱਛਣਾ ਵੀ ਕਦੋਂ ਹੋਇਆ, ਜਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ 10 ਦਿਨ ਤੋਂ ਵੱਧ ਹੋ ਗਿਆ ਤੁਹਾਨੂੰ ਚੇਂਜ ਹੋਏ ਨੂੰ, ਅਤੇ ਤੁਹਾਨੂੰ ਜਿਹੜੀ ਆ $214 ਦੀ ਟਿਕਟ ਮਿਲ ਸਕਦੀ ਹੈਗੀ ਆ। ਅਤੇ ਕਹਿੰਦੇ ਵੀ ਡਰਾਈਵਰ ਦਾ ਲਾਇਸੈਂਸ ਵੀ ਜਿਹੜਾ ਰਿਵੋਕ ਕੀਤਾ ਜਾ ਸਕਦਾ ਜੇ ਤੁਹਾਡੇ ਕੋਲ ਇੰਸ਼ੋਰੈਂਸ ਨਾ ਹੋਈ ਜੀ। ਅਤੇ ਇਸੇ ਤਰੀਕੇ ਦੇ ਨਾਲ ਜਿਹੜੇ ਕਹਿ ਰਹੇ ਨੇ ਵੀ ਰੈੱਡ ਲਾਈਟ ਜੇ ਤੁਸੀਂ ਰਨ ਕਰਦੇ ਹੋ ਸਟਾਪ 'ਤੇ ਉੱਤੇ ਜਿਹੜਾ ਨਹੀਂ ਕਰਦੇ, ਜਿੱਥੇ ਰਾਈਟ ਸਾਈਡ ਨੂੰ ਜਿਹੜਾ ਮੁੜਨ ਦੇ ਲਈ ਤੁਹਾਨੂੰ ਓਕੇ ਨਹੀਂ ਹੈਗਾ, ਉੱਥੇ ਵੀ ਤੁਸੀਂ ਜੇ ਮੁੜ ਜਾਂਦੇ ਹੋ ਤਾਂ ਉਹਦੇ ਲਈ ਵੀ ਕਾਫੀ ਵੱਡੇ ਜੁਰਮਾਨੇ $500 ਤੱਕ ਦਾ ਜਿਹੜਾ ਹੈਗਾ ਆ। ਡਬਲ ਯੈਲੋ ਲਾਈਨ ਕ੍ਰਾਸ ਕਰਨ 'ਤੇ $425 ਦਾ ਜਿਹੜਾ ਜੁਰਮਾਨਾ ਆ ਇਹ ਵੀ ਜਿਹੜਾ ਹੋ ਸਕਦਾ। ਸੋ ਜੁਰਮਾਨੇ ਬਹੁਤ ਜ਼ਿਆਦਾ ਬੇਸਿਕਲੀ ਇਹ ਕਹਿਣ ਦਾ ਮਕਸਦ ਆ ਵੀ ਇਸ ਦੇ ਵਿੱਚ ਵਧੇ ਹੋਏ ਨੇ। ਸੋ ਸਪੀਡਿੰਗ ਜੇ ਹੈਗੀ ਆ ਤੁਹਾਡੀ 1 ਤੋਂ 15 ਮੀਲ ਜ਼ਿਆਦਾ, ਮੰਨ ਲਓ ਵੀ ਤੁਹਾਡੀ 60 ਮੀਲ ਦੀ ਸਪੀਡ ਆ ਅਤੇ ਤੁਸੀਂ 74 ਮਾਈਲ 'ਤੇ ਵੀ ਜਾ ਰਹੇ ਹੈਗੇ ਆ ਅਤੇ $224 ਫਾਈਨ ਹੋਊਗਾ। ਅਤੇ ਜੇ 16 ਤੋਂ 25 ਮੀਲ ਦੀ ਸਪੀਡ 'ਤੇ ਜ਼ਿਆਦੇ ਆ $338 ਜਿਹੜਾ ਆ ਫਾਈਨ ਤੁਹਾਨੂੰ ਹੋਊਗਾ। ਅਤੇ ਕਹਿੰਦੇ ਪੁਲਿਸ ਜਿਹੜੀ ਆ 5 ਮੀਲ ਦੇ ਉੱਪਰ ਵੀ ਜਿਹੜੀ ਸਪੀਡਿੰਗ ਹੋ ਰਹੀ ਆ ਉਹਦੇ 'ਤੇ ਵੀ ਜਿਹੜੀ ਆ ਤੁਹਾਨੂੰ ਟਿਕਟ ਦੇ ਸਕਦੀ ਆ। ਅੱਜ ਕੱਲ੍ਹ ਮੀਂਹ ਦਾ ਸੀਜ਼ਨ ਬਹੁਤ ਚੱਲ ਰਿਹਾ ਅਤੇ ਰੇਨੀ ਸੀਜ਼ਨ ਦੇ ਵਿੱਚ ਚਾਹੇ ਤੁਹਾਡੇ ਕਹਿੰਦੇ ਜਿੰਨੀ ਮਰਜ਼ੀ ਸਪੀਡ ਹੋਵੇ, ਤੁਸੀਂ 65 ਮੀਲ ਦੀ ਪਰ ਆਵਰ ਦੀ ਹਿਸਾਬ ਦੀ ਜਿਹੜੀ ਸਪੀਡ ਆ ਉਹ ਤੋਂ ਉੱਪਰ ਨਹੀਂ ਜਾ ਸਕਦੇ ਹੈਗੇ। ਸੋ ਜੇ 65 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਤੁਸੀਂ ਮੀਂਹ ਦੇ ਵਿੱਚ ਜਾਂਦੇ ਆ ਅਤੇ ਤੁਹਾਨੂੰ ਜਿਹੜੀ ਆ ਟਿਕਟ ਮਿਲ ਸਕਦੀ ਹੈਗੀ ਆ। ਜੀ। ਸੋ ਕਾਫੀ ਜ਼ਿਆਦਾ ਜਿਹੜੇ ਜੁਰਮਾਨੇ ਆ ਹੋ ਰਹੇ ਆ। ਜੇ ਤੁਸੀਂ ਜੇ ਤੁਸੀਂ ਸਕੂਲ ਬੱਸ ਦੇ ਨੂੰ ਨਹੀਂ ਰੋਕਦੇ ਜਦੋਂ ਉਹਦੀਆਂ ਲਾਈਟਾਂ ਫਲੈਸ਼ ਹੋ ਰਹੀਆਂ ਆ ਤਾਂ ਉਹ ਬਹੁਤ ਵੱਡਾ ਜਿਹੜਾ ਆ ਉਹ ਜੁਰਮਾਨਾ ਤਕਰੀਬਨ $750 ਦਾ ਜਿਹੜਾ ਆ ਉਹ ਤੁਹਾਨੂੰ ਉਸ ਦੇ ਵਿੱਚ
ਪੈ ਸਕਦਾ ਹੈਗਾ ਆ। ਸਟਾਪ ਸਾਈਨ ਦਾ ਜਿਹੜਾ ਹੈਗਾ ਆ, ਜੇ ਤੁਸੀਂ ਸਟਾਪ ਨਹੀਂ ਕਰਦੇ ਹੈਗੇ ਚੱਜ ਨਾਲ ਤਾਂ $284 ਦਾ ਫਾਈਨ ਆ। ਅਤੇ ਇਸੇ ਤਰ੍ਹਾਂ ਸੈੱਲ ਫੋਨ ਦਾ ਬਹੁਤ ਫਾਈਨ ਹੈਗੇ ਆ। ਸੈੱਲ ਫੋਨ ਦਾ ਜ਼ਰੂਰ ਐਕਸਪਲੇਨ ਕਰੀਏ, ਕਿਉਂਕਿ ਸੈੱਲ ਫੋਨ ਆਪਾਂ ਦੇਖਦੇ ਵੀ ਹਰ ਇੱਕ ਨੇ ਆਪਣਾ ਜਿਹੜਾ ਫਸਾਇਆ ਹੁੰਦਾ ਹੈਗਾ ਆ, ਕੰਨ ਦੇ ਲਾਗੇ ਰੱਖਿਆ ਹੁੰਦਾ ਹੈਗਾ ਆ। ਟਰੱਕਾਂ ਵਾਲੇ ਵੀ ਯੂਜ਼ ਕਰੀ ਜਾਂਦੇ, ਉਹਨਾਂ ਨੇ ਹੁਣ ਕਾਫੀ ਜਿਹੜੇ ਫਾਈਨ ਆ ਉਹਦੇ ਵਧਾਏ ਹੈਗੇ ਆ। ਪਿਛਲੇ ਸਾਲ ਤੋਂ ਹੀ ਜਿਹੜੇ ਕੈਲੀਫੋਰਨੀਆ ਨੇ ਕਰ ਦਿੱਤਾ ਸੀਗਾ ਵੀ ਤੁਸੀਂ ਹੈਂਡ ਹੈਲਡ ਫੋਨ ਜਿਹੜਾ ਉਹ ਨਹੀਂ ਯੂਜ਼ ਕਰ ਸਕਦੇ, ਚਾਹੇ ਕੋਈ ਵੀ ਜਿਹੜਾ ਉਹ ਕਾਰਨ ਹੋਵੇ। ਜੇ ਤੁਸੀਂ ਵਰਤਣਾ ਆ ਤਾਂ ਜਿਹੜੀ ਤੁਸੀਂ ਫੋਨ ਨੂੰ ਉਸ ਹਿਸਾਬ ਦੇ ਨਾਲ ਲਾਓ ਵੀ ਮੋਹਰੇ ਕੋਈ ਡਿਵਾਈਸ ਲੱਗਾ ਹੋਵੇ ਵੀ ਜਿਹੜਾ ਫੋਨ ਤੁਸੀਂ ਉਸ ਦੇ ਵਿੱਚ ਫਸਾ ਕੇ ਲੈ ਕੇ ਜਾਓ। ਅਦਰਵਾਈਜ਼ ਉਹਦਾ ਜਿਹੜਾ $200 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਵੀ ਕੀਤਾ ਜਾ ਸਕਦਾ। ਆਈ ਥਿੰਕ $160 ਦਾ ਜਿਹੜਾ ਆ ਉਹ ਜੁਰਮਾਨਾ ਇਸ ਦੇ ਵਿੱਚ ਜਿਹੜਾ ਹੁੰਦਾ ਆ। ਹੋ ਸਕਦਾ ਇਹਨਾਂ ਨੇ ਵਧਾ ਵੀ ਦਿੱਤਾ ਹੋਵੇ, ਜਿਹਨੂੰ ਲੱਗਦੀ ਆ ਚੁੰਡੀ ਉਦੋਂ ਉਹਨੂੰ ਹੀ ਪਤਾ ਲੱਗਦਾ ਵੀ ਕਿੰਨੇ ਦੀ ਪੈਂਦੀ ਆ। ਪਹਿਲੀ ਵਾਰੀ ਸੈੱਲ ਫੋਨ ਵਾਇਲੇਸ਼ਨ ਦੇ $76 ਹੈ ਅਤੇ ਦੂਸਰੀ ਵਾਰੀ $190 ਹੈਗੇ ਆ। ਈਵਨ ਦੋ ਕਹਿੰਦੇ ਤੁਸੀਂ ਹੱਥ 'ਚ ਫੜਿਆ ਵੀ ਆ ਫੋਨ, ਚਾਹੇ ਨਹੀਂ ਵੀ ਕਰ ਰਹੇ, ਅਤੇ ਜੇ ਉਹ ਟਿਕਟ ਮਿਲ ਜਾਏ ਬੇਸਿਕਲੀ ਹੱਥ ਦੇ ਵਿੱਚ ਫੜਨਾ ਨਹੀਂ ਆ ਫੋਨ। ਜੇ ਤੁਸੀਂ ਯੂਜ਼ ਕਰਨਾ ਆ ਤਾਂ ਸਾਹਮਣੇ ਤੁਸੀਂ ਲਾ ਕੇ ਸਲੋਟ ਜਿਹਦੇ ਵਿੱਚ ਲਾ ਕੇ ਉਸ ਦੇ ਵਿੱਚ ਤੁਸੀਂ ਵਰਤੋ। ਵੀ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਫੋਨ ਰੱਖਣ ਵਾਲੇ ਜਿਹੜੇ ਆਪਾਂ ਨੂੰ ਮਿਲਦੇ ਆ, ਤੁਸੀਂ ਵੈਂਟ ਦੇ ਵਿੱਚ ਲਾ ਲੈਂਦੇ ਹੋ, ਕੋਈ ਮੈਗਨੈਟਿਕ ਹੁੰਦਾ ਆ, ਕੋਈ ਸਕਸ਼ਨ ਵਾਲਾ ਹੁੰਦਾ, ਕਈ ਤਰ੍ਹਾਂ ਦੇ ਜਿਹੜੇ ਮਿਲਦੇ ਆ। ਉਹ ਤੁਸੀਂ $5-10 ਦਾ ਜਿਹੜਾ ਉਹ ਮਿਲਦਾ ਆ, ਤੁਸੀਂ ਲੈ ਕੇ ਉਸ ਨੂੰ ਫੋਨ ਜਿਹੜਾ ਉਹ ਰੱਖਣ ਦੇ ਲਈ ਉੱਥੇ ਵਰਤੋ। ਅੱਜ ਕੱਲ੍ਹ ਤਾਂ ਹੁਣ ਇੰਨੇ ਆ ਗਏ ਆ, ਬਹੁਤ ਸਾਰੇ ਨਵੇਂ ਫੋਨਾਂ 'ਚ ਤਾਂ ਹਰਜੋਤ ਸਿੰਘ ਜੀ ਵਾਇਰਲੈਸ ਚਾਰਜਿੰਗ ਵਾਲੇ ਆ ਗਏ ਆ, ਉੱਦਾਂ ਦੇ ਵੀ ਜਿਹੜੇ ਬਹੁਤ ਨਵੀਂ ਤੋਂ ਨਵੀਂ ਟੈਕਨੀਕ ਵਾਲੇ ਜਿਹੜੇ ਆਈ ਜਾ ਰਹੇ ਆ। ਸੋ ਜ਼ਰੂਰ ਧਿਆਨ ਰੱਖੋ। ਜਿਹੜੇ ਸੀਟ ਬੈਲਟ ਦੇ ਜਿਹੜੇ ਆ ਜੇ ਤੁਸੀਂ ਨਹੀਂ ਪਾਉਂਦੇ $160 ਆ। ਅਤੇ ਬੱਚਿਆਂ ਵਾਲੇ ਜਿਹੜੇ ਬਹੁਤ ਧਿਆਨ ਰੱਖੋ। ਇੱਕ ਤਾਂ ਤੁਸੀਂ ਬੱਚੇ ਦੀ ਲਾਈਫ ਨੂੰ ਖਤਰੇ 'ਚ ਪਾਉਂਦੇ ਆ, ਦੂਜੇ ਜੇ ਤੁਹਾਡੇ ਬੱਚੇ ਜਿਹੜੀ ਉਹਨਾਂ ਦੀ ਲਿਮਿਟ ਹੈਗੀ ਆ 5 ਸਾਲ ਆ ਜਾਂ 6 ਸਾਲ ਡਿਪੈਂਡ ਕਰਦਾ ਭਾਰ ਦੇ ਹਿਸਾਬ ਦੇ ਉੱਤੇ ਹੁੰਦਾ ਜੀ। ਫਿਰ ਜਿਹੜਾ ਆ ਜੇ ਤੁਸੀਂ ਉਹਨਾਂ ਨੂੰ ਬੱਚੇ ਵਾਲੀ ਸੀਟ 'ਚ ਨਹੀਂ ਰੱਖਿਆ, ਸੀਟ ਬੈਲਟ ਨਹੀਂ ਲਾਈ, ਅਤੇ $436 ਦਾ ਜਿਹੜਾ ਤੁਹਾਨੂੰ ਫਾਈਨ ਹੋਊਗਾ। ਜੀ ਜੀ ਬਿਲਕੁਲ। ਅੱਗੇ ਕੀ ਹੁੰਦਾ ਸੀ ਹਰਜੋਤ ਸਿੰਘ ਜੀ ਵੀ ਜਦੋਂ ਕਈ ਕਰੈਕਟੇਬਲ ਅਫੈਂਸ ਹੁੰਦੇ ਸੀਗੇ ਵੀ ਤੁਸੀਂ ਇੱਦਾਂ ਨਹੀਂ ਕੀਤਾ ਤਾਂ ਤੁਸੀਂ ਉਹ ਬਾਅਦ ਦੇ ਵਿੱਚ ਦਿਖਾ ਕੇ ਤਾਂ ਤੁਹਾਨੂੰ ਜਿਹੜੀ ਟਿਕਟ ਜਿਹੜੀ ਉਹ ਨਹੀਂ ਸੀ ਬੇਸਿਕਲੀ ਭਰਨੀ ਪੈਂਦੀ। ਪਰ ਹੁਣ ਬਹੁਤ ਥਾਵਾਂ ਦੇ ਉੱਤੇ ਹੋ ਗਿਆ ਵੀ ਤੁਹਾਨੂੰ ਸਕੂਲ ਵੀ ਜਿਹੜਾ ਉਹ ਲੈਣਾ ਪੈਂਦਾ ਆ। ਤੁਸੀਂ ਔਨਲਾਈਨ ਜਿਹੜਾ ਸਕੂਲ ਵੀ ਲੈਂਦੇ ਆ, ਤੁਹਾਨੂੰ ਉਹਦੇ ਵੱਖਰੇ ਪੈਸੇ ਭਰਨੇ ਪੈਂਦੇ ਆ। ਟਿਕਟ ਦੇ ਜਿਹੜੇ ਨਾਲ ਦੇ ਨਾਲ ਜਿਹੜੇ ਵੱਖਰੇ ਜਿਹੜੇ ਉਹ ਭਰਨੇ ਪੈਂਦੇ ਆ। ਅੱਗੇ ਬਚਾਅ ਹੋ ਜਾਂਦਾ ਸੀਗਾ, ਹੁਣ ਉਹ ਜ਼ਮਾਨੇ ਲੱਦ ਗਏ ਨੇ ਵੀ ਹੁਣ ਕਿਉਂਕਿ ਇਹ ਇੱਕ ਬੜੀ ਵੱਡੀ ਮਨੀ ਮੇਕਿੰਗ ਮਾਰਕੀਟ ਵੀ ਇਹਨਾਂ ਦੇ ਲਈ ਜਿਹੜੀ ਆ ਕਹਿ ਲਓ ਵੀ DMV ਵਾਲਿਆਂ ਦੇ ਲਈ ਜਿਹੜੀ ਬਣੀ ਪਈ ਹੈ, ਸਰਕਾਰ ਲਈ ਕਹਿ ਲਓ ਵੀ ਬਣੀ ਪਈ ਆ। ਇਹਨਾਂ ਦੇ ਵੀ ਹਰਜੋਤ ਸਿੰਘ ਜੀ ਕੋਟੇ ਹੁੰਦੇ ਜਿੱਦਾਂ ਇੰਡੀਆ ਸੁਣਦੇ ਹੁੰਦੇ ਸੀਗੇ। ਸੋ ਕਈ ਦਿਨਾਂ ਦੇ ਵਿੱਚ ਖਾਸ ਕਰਕੇ ਪੁਲਿਸ ਵਾਲੇ ਬਹੁਤ ਜ਼ਿਆਦਾ ਜਿਹੜੇ ਆ ਉਹ ਨਜ਼ਰ ਆਉਂਦੇ। ਸੋ ਬਹੁਤ ਸਾਰੇ ਤਾਂ ਜਿਹੜੇ ਹਾਈਵੇਜ਼ ਦੇ ਉੱਤੇ ਛੋਟੇ ਛੋਟੇ ਟਾਊਨ ਆ ਨਾ, ਉਹਨਾਂ ਦੀ ਇਨਕਮ ਹੀ ਜਿਹੜੀ ਆ ਟਿਕਟਾਂ ਤੋਂ ਹੈਗੀ ਆ। ਕਿਉਂਕਿ ਹੋਰ ਉਹ ਛੋਟੇ ਛੋਟੇ ਟਾਊਨ ਹੈਗੇ ਆ ਹਾਈਵੇ 5 'ਤੇ ਜਦੋਂ ਤੁਸੀਂ ਕੈਲੀਫੋਰਨੀਆ ਇੰਟਰ ਹੁੰਦੇ ਆ, ਇੱਧਰ ਲਾਸ ਵੈਨਸ ਵੱਲ ਹੋਰ ਕਿਤੇ ਕਿੰਨੇ ਨਿੱਕੇ ਨਿੱਕੇ ਟਾਊਨ ਆ, ਉੱਥੇ ਪੁਲਿਸ ਵਾਲੇ ਬਸ ਖੜੇ ਹੀ ਹੁੰਦੇ ਆ ਟਿਕਟਾਂ ਦੇਣ ਲਈ ਲੋਕ ਕੇ ਜੀ। ਸੋ ਬਿਲਕੁਲ ਬਹੁਤ ਜ਼ਿਆਦਾ ਫਾਈਨ ਹੋ ਰਹੇ ਹੈਗੇ ਆ। ਸੋ ਪਲੀਜ਼ ਕੈਲੀਫੋਰਨੀਆ ਦੇ ਵਿੱਚ ਜਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ, ਜਾਂ ਜਿਹੜੇ ਬਾਹਰੋਂ ਆਪਣੇ ਕੋਈ ਦੋਸਤ ਮਿੱਤਰ ਮਿਲਣ ਆ ਰਹੇ ਆ ਕਿਸੇ ਖੁਸ਼ੀ ਗਮੀ ਦੇ ਮੌਕੇ 'ਤੇ, ਪਲੀਜ਼ ਬੜੇ ਧਿਆਨ ਦੇ ਨਾਲ ਚਲਾਓ। ਅਤੇ ਜਿੱਦਾਂ ਆਪਾਂ ਕੈਨੇਡਾ ਨੂੰ ਜਾਂਦੇ ਹੁੰਦੇ ਹਾਂ, ਬਹੁਤ ਵਾਰ ਸਿਆਟਲ ਤੋਂ ਕੈਨੇਡਾ ਦੇ ਵਿੱਚ ਰਸਤੇ 'ਚ ਬਹੁਤ ਟਿਕਟਾਂ ਮਿਲਦੀਆਂ ਹੈਗੀਆਂ ਆ। ਪਹਿਲਾਂ ਤਾਂ ਉਹ ਛੱਡ ਦਿੰਦੇ ਹੁੰਦੇ ਸੀ ਵੀ ਚੱਲ ਭਾਈ ਤੁਸੀਂ ਚਲੋ ਕੋਈ ਨਹੀਂ ਬਾਹਰੋਂ ਆਏ ਹੋ ਆ, ਪਰ ਹੁਣ ਉਹ ਛੱਡਦੇ ਨਹੀਂ ਹੈ। ਸੋ ਇਸ ਕਰਕੇ ਟਿਕਟਾਂ ਦੇ ਫਾਈਨ ਬਹੁਤ ਜ਼ਿਆਦਾ ਆ, 750 ਫਾਈਨ ਦੈਟਸ ਟੂ ਮੱਚ ਹੈ ਨਾ। ਸੋ ਇਸ ਕਰਕੇ ਧਿਆਨ ਦੇ ਨਾਲ ਜਿਹੜੇ ਆ ਜਿੰਨੇ ਵੀ ਆਪਣੇ ਭੈਣ ਭਰਾ ਆ ਪਲੀਜ਼ ਚਲਾਓ ਕਾਰਾਂ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਆਪਾਂ ਮਾਰਦੇ ਹਾਂ। ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਉਹ ਜਿਹੜੇ ਆ US ਦੇ ਵੱਲੋਂ ਜਿਹੜੇ ਆ ਇਰਾਕ ਦੇ ਵਿੱਚ ਬਗਦਾਦ ਦੇ ਵਿੱਚ ਮੁਲਾਕਾਤ ਜਿਹੜੀ ਆ ਉੱਥੇ ਕਰਨ ਦੇ ਲਈ ਗਏ ਆ। ਸਭ ਨੂੰ ਪਤਾ ਹੈ ਵੀ ਕੁਛ ਦਿਨ ਪਹਿਲਾਂ ਕ੍ਰਿਸਮਸ ਤੋਂ ਇੱਕ ਦਿਨ ਬਾਅਦ ਦੇ ਵਿੱਚ 26 ਦਸੰਬਰ ਨੂੰ ਰਾਸ਼ਟਰਪਤੀ ਟਰੰਪ ਇਰਾਕ ਦੇ ਵਿੱਚ ਜਿਹੜੇ ਤੈਨਾਤ ਫੌਜੀ ਸੀ ਉਹਨਾਂ ਨੂੰ ਜਿਹੜੇ ਅਚਾਨਕ ਸਰਪ੍ਰਾਈਜ਼ ਵਿਜ਼ਿਟ ਦੇ ਲਈ ਉੱਥੇ ਉਹ ਪਹੁੰਚੇ ਸੀ। ਅਤੇ ਉਦੋਂ ਜਦੋਂ ਰਾਸ਼ਟਰਪਤੀ ਟਰੰਪ ਪਹੁੰਚੇ ਸੀਗੇ, ਨਾ ਉਹ ਇਰਾਕ ਦੀ ਪਾਰਲੀਮੈਂਟ ਵਾਲਿਆਂ ਨੂੰ ਮਿਲੇ, ਨਾ ਉਹਨਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਪੀਕਰ, ਕਿਸੇ ਨੂੰ ਵੀ ਜਿਹੜੇ ਉੱਥੇ ਮਿਲੇ ਨਹੀਂ। ਬਾਈਪਾਸ ਕਰਦੇ ਹੋਏ ਸਿੱਧਾ ਆਪਣੇ ਜਿਹੜੇ ਫੌਜੀਆਂ ਦੇ ਕੋਲ ਜਾ ਪਹੁੰਚੇ ਸੀਗੇ। ਪਰ ਕਹਿੰਦੇ ਇਹ ਜਿਹੜੀ ਮੁਲਾਕਾਤ ਕਰਨ ਦੇ ਲਈ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਪਹੁੰਚੇ ਆ, ਉਸ ਦੇ ਵਿੱਚ ਬਗਦਾਦ ਅਤੇ ਇਬਰਿਲ ਦੀਆਂ ਜਿਹੜੀਆਂ ਸਿਟੀਜ਼ ਆ ਉਸ ਦੇ ਵਿੱਚ ਉਹਨਾਂ ਨੇ ਗਏ ਆ। 8 ਦਿਨਾਂ ਦਾ ਉਹਨਾਂ ਦਾ ਟ੍ਰਿਪ ਜਿਹੜਾ ਚੱਲ ਰਿਹਾ ਮਿਡਲ ਈਸਟ ਦੇ ਵਿੱਚ। ਇਸ ਦੇ ਵਿੱਚ ਕਹਿੰਦੇ ਇਰਾਕੀ ਜਿਹੜੇ TV ਅਤੇ ਉੱਥੋਂ ਦਾ ਜਿਹੜਾ ਮੀਡੀਆ ਉਹਨਾਂ ਨੇ ਕਵਰ ਵੀ ਇਸ ਦਾ ਕਾਫੀ ਕੀਤਾ ਆ। ਇਰਾਕ ਦੇ ਪ੍ਰਾਈਮ ਮਿਨਿਸਟਰ ਐਦਿਲ ਅਬਦੁਲ ਮਹੀਦੀ ਉਹਨਾਂ ਦੇ ਨਾਲ ਪ੍ਰੈਜ਼ੀਡੈਂਟ ਬਰਹਾਮ ਸਾਲਾ
ਫੋਰਨ ਮਿਨਿਸਟਰ, ਪਾਰਲੀਮੈਂਟ ਦੇ ਸਪੀਕਰ, ਉਹਨਾਂ ਸਾਰਿਆਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਅਤੇ ਇਹ ਵੀ ਨਹੀਂ, ਇਰਾਕੀ ਕੁਰਦਿਸਤਾਨ ਜਿਹੜੀ ਰੀਜਨਲ ਗਵਰਨਮੈਂਟ ਆ ਉਹਨਾਂ ਦੇ ਨਾਲ ਵੀ ਇਹ ਮੁਲਾਕਾਤ ਕਰਨ ਦੇ ਲਈ ਜਿਹੜੇ ਆ ਉਹ ਅਪ੍ਰੈਲ ਦੇ ਵਿੱਚ ਗਏ ਨੇ। ਸੋ ਇਹ ਪੂਰੀ ਕਹਿ ਲਓ ਵੀ ਫੋਟੋ ਆਪ ਜਿਹੜੀ ਉਹ ਉੱਥੇ ਹੋਈ ਆ, ਪੂਰੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ, ਪੂਰੀ ਓਫੀਸ਼ੀਅਲ ਮੀਟਿੰਗ ਸਾਰਿਆਂ ਦੇ ਨਾਲ ਹੋਈ ਆ। ਇਸ ਦੇ ਵਿੱਚ ਮਸਲਾ ਹਰਜੋਤ ਸਿੰਘ ਜੀ ਇਹ ਆ ਵੀ ਇਰਾਕ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜਾ ਆਈਸਿਸ ਦਾ ਪੂਰਾ ਦਬਦਬਾ ਸੀ, ਪਰ ਇਰਾਕੀਆਂ ਨੇ ਜਿਹੜੇ ਉੱਥੋਂ ਆਈਸਿਸ ਵਾਲੇ ਜਿਹੜੇ ਇੱਕ ਹਿਸਾਬ ਦੇ ਨਾਲ ਖਦੇੜ ਦਿੱਤੇ। ਇੱਕ ਟਾਈਮ ਦੇ ਉੱਤੇ ਜਿਹੜੇ ਆ 1/3 ਇਲਾਕੇ ਦੇ ਉੱਤੇ ਜਿਹੜੇ ਆਈਸਿਸ ਵਾਲੇ ਕਾਬਜ ਹੋਏ ਬੈਠੇ ਸੀਗੇ। ਸੋ ਉਹਨਾਂ ਨੇ ਖਦੇੜ ਕੇ ਹੁਣ ਉਹ ਸੀਰੀਆ ਦੇ ਵਿੱਚ ਜਿਹੜੇ ਉਹ ਚਲੇ ਗਏ ਆ। ਪਰ ਹੁਣ ਸੀਰੀਆ ਦੇ ਵਿੱਚੋਂ ਅਮਰੀਕੀ ਫੌਜੀ ਜਿਹੜੇ ਆ ਵਾਪਸ ਬੁਲਾਉਣ ਦੀ ਘੋਸ਼ਣਾ ਰਾਸ਼ਟਰਪਤੀ ਟਰੰਪ ਨੇ ਕੁਛ ਦਿਨ ਪਹਿਲਾਂ ਜਿਹੜੀ ਆਲਰੇਡੀ ਉਹ ਕੀਤੀ ਹੋਈ ਸੀਗੀ। ਸੋ ਉਸ ਨੂੰ ਲੈ ਕੇ ਬੜੇ ਚਿੰਤਤ ਨੇ ਸਾਰੇ ਜਾਣੇ ਵੀ ਆਈਸਿਸ ਦੇ ਨਾਲ ਕਰਨਾ ਕੀ ਆ। ਇੱਕ ਚੀਜ਼ ਜਿਹੜੀ ਜ਼ਰੂਰ ਆ, ਸਾਰੇ ਕਹਿੰਦੇ ਆ ਵੀ ਹਾਂ ਆਈਸਿਸ ਨੂੰ ਆਪਾਂ ਹਰਾਉਣਾ ਆ, ਪਰ ਕਿੱਦਾਂ ਹਰਾਉਣਾ, ਕਿਵੇਂ ਹਰਾਉਣਾ, ਕੀ ਤਾਲਮੇਲ ਜਿਹੜਾ ਉਹ ਹੋਊਗਾ, ਉਸ ਨੂੰ ਲੈ ਕੇ ਬਹੁਤ ਜ਼ਿਆਦੀਆਂ ਦੁਚਿੱਤੀਆਂ ਨੇ। ਸੋ ਹੁਣ ਜਿਹੜੀ ਸੀਰੀਆ ਦੇ ਵਿੱਚੋਂ ਫੌਜੀ ਵਾਪਸ ਬੁਲਾਉਣ ਦੀ ਕਾਰਵਾਈ ਦੇ ਵਿੱਚ ਕੁਛ ਜਿਹੜੇ ਚੇਂਜਸ ਕਹਿੰਦੇ ਲਿਆਂਦੇ ਗਏ ਨੇ ਅਮਰੀਕਾ ਦੇ ਦੁਆਰਾ ਵੀ ਕੁਛ ਮਾਈਲਸਟੋਨ ਪੂਰੇ ਹੋਣ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਆ ਫੌਜੀਆਂ ਨੂੰ, ਜਿਹੜੇ ਤਕਰੀਬਨ 2000 ਫੌਜੀ ਉੱਥੇ ਤੈਨਾਤ ਆ, ਸਪੈਸ਼ਲ ਐਡਵਾਈਜ਼ਰਸ ਦੇ ਵਜੋਂ ਵੀ ਆ, ਸਪੈਸ਼ਲ ਫੋਰਸਿਸ ਦੇ ਵਜੋਂ ਵੀ ਆ, ਹੋਰ ਬਹੁਤ ਸਾਰੇ ਨੇ ਵੀ ਉਹਨਾਂ ਨੂੰ ਵਾਪਸ ਜਿਹੜਾ ਉਹ ਬੁਲਾਇਆ। ਫਿਰ ਉਹ ਮਾਈਲਸਟੋਨ ਪੂਰੇ ਹੋਣ 'ਤੇ ਇੱਕ ਟੀਚਾ ਪੂਰਾ ਕਰਨ ਤੋਂ ਬਾਅਦ 'ਚ ਹੀ ਵਾਪਸ ਬੁਲਾਇਆ ਜਾਵੇਗਾ। ਜੀ ਸੋ ਬਿਲਕੁਲ ਜਿਹੜੇ ਉਹ ਮੁਲਕ ਆ ਉੱਥੇ ਦੇ ਲੋਕ ਜਿਹੜੇ ਡਰੇ ਹੋਏ ਵੀ ਹੈਗੇ ਆ ਵੀ ਜੇ ਅਮਰੀਕਾ ਵਾਲੇ ਚੱਲ ਗਏ ਤੇ ਸਾਡੇ ਤੇ ਫੇਰ ਨਾ ਉੱਦਾਂ ਦੀ ਪ੍ਰੋਬਲਮ ਹੋ ਜਾਏ। ਤੇ ਦੂਸਰੇ ਪਾਸੇ ਕਈ ਜਿਹੜੇ ਲੋਕਾਂ ਦੇ ਨਾਲ ਖਾਸ ਕਰਕੇ ਕੁਰਦਿਸਤਾਨ ਦੇ ਲੋਕ ਆ ਉਹਨਾਂ ਨਾਲ ਧੋਖਾ ਹੋਇਆ ਤੇ ਉਹ ਵੀ ਜਿਹੜੇ ਕਾਫੀ ਅਪਸੈਟ ਆ। ਸੋ ਆਪਣਾ ਇੱਕ ਤਰ੍ਹਾਂ ਦੇ ਨਾਲ ਵਧੀਆ ਜਿਹੜਾ ਮੈਸੇਜ ਦੇਣ ਦੇ ਲਈ ਜਿਹੜੇ ਸੈਕਟਰੀ ਆਫ ਸਟੇਟ ਗਏ ਹੈਗੇ ਆ, ਕਿਉਂਕਿ ਉਸ ਟਾਈਮ ਦੇ ਉੱਤੇ ਕਾਫੀ ਜਿਹੜੇ ਆ ਉੱਥੇ ਦੀ ਪਾਰਲੀਮੈਂਟ ਵੀ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਅਪਸੈਟ ਨਜ਼ਰ ਆਏ ਵੀ ਸਾਨੂੰ ਮਿਲ ਕੇ ਕਿਉਂ ਨਹੀਂ ਗਏ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਟਿਕਟ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਆ। ਕਹਿੰਦੇ ਪਈ ਉਹ ਜਿਸ ਬੰਦੇ ਦਾ ਨਾਮ ਉਹਨਾਂ ਨੇ ਅਬਦੁਲ ਸੋਇਆਸਵਾਂਗ ਦੱਸਿਆ ਆ, 35 ਸਾਲਾਂ ਦਾ ਇਹ ਬੰਦਾ ਆਪਣੇ ਇੱਕ ਰੂਮਮੇਟ ਦੇ ਨਾਲ ਰਹਿੰਦਾ ਸੀ ਤੇ ਉਸ ਰੂਮਮੇਟ ਨੇ ਆਪਣੇ ਇਸ ਫਰੈਂਡ ਨੂੰ ਦੱਸਿਆ ਵੀ ਮੈਂ ਟਿਕਟ ਪਾਈ ਸੀ $30 ਦੀ ਤੇ ਮੈਨੂੰ $10,000 ਜਿਹੜਾ ਨਿਕਲਿਆ ਹੈਗਾ। 10 ਮਿਲੀਅਨ ਉਹਨੇ ਇਹ ਕਿਹਾ ਵੀ $10,000 ਜਿਹੜਾ ਵਿਨ ਹੋਇਆ ਹੈਗਾ। ਸੋ ਇਸ ਬੰਦੇ ਨੇ ਜਿਹੜੀ ਟਿਕਟ ਚੋਰੀ ਕਰ ਲਈ, ਟਿਕਟ ਉਹ ਚੋਰੀ ਕਰਕੇ ਤੇ ਸਿੱਧਾ ਹੀ ਜਾ ਕੇ ਜਿਹੜਾ ਲੋਟੋ ਦਾ ਆਫਿਸ ਹੈਗਾ ਆ ਸਟੇਟ ਦੇ ਵਿੱਚ ਉੱਥੇ ਚਲਾ ਗਿਆ ਵੀ ਮੈਂ ਇਹ $10,000 ਕੈਸ਼ ਕਰਾਉਣਾ ਹੈਗਾ। ਤੇ ਜਦੋਂ ਲੋਟਰੀ ਦੇ ਸੈਕਰਾਮੈਂਟੋ ਆਫਿਸ ਵਾਲੇ ਕਹਿੰਦੇ ਵੀ ਇਹ 10,000 ਨਹੀਂ ਪਈ, ਇਹ ਤਾਂ $10 ਮਿਲੀਅਨ ਦੀ ਟਿਕਟ ਆ ਤੇ ਵੀ ਤੂੰ ਆ ਦੇਖਿਆ ਨਹੀਂ, ਧਿਆਨ ਨਾਲ ਪੜ੍ਹਿਆ ਨਹੀਂ। ਤੇ ਉਹ ਤੋਂ ਬਾਅਦ ਫਿਰ ਜਿਹੜੀ ਆ ਉਹਨਾਂ ਨੂੰ ਸ਼ੱਕ ਪੈ ਗਏ ਤੇ ਉਹਨਾਂ ਨੇ ਜਿਹੜਾ ਯੂਜ਼ਲੀ ਹੁਣ ਅੱਜ ਕੱਲ੍ਹ ਕੀ ਕਰਦੇ ਆ, ਜਦੋਂ ਵੀ ਕੋਈ ਟਿਕਟ ਵਿਨਰ ਹੁੰਦਾ ਹੈ ਨਾ, ਹਰ ਇੱਕ ਜਿਹੜੇ ਸਟੋਰ ਆ ਉਹਨਾਂ 'ਚ ਕੈਮਰੇ ਲੱਗੇ ਹੋਏ ਆ। ਸੋ ਉਹਨਾਂ ਨੇ ਕੈਮਰੇ ਦੀ ਫੁਟੇਜ ਦੇਖੀ। ਸੋ ਕੈਮਰੇ ਦੀ ਫੁਟੇਜ ਦੇਖਿਆ ਇਹ ਤਾਂ ਤੂੰ ਟਿਕਟ ਹੀ ਨਹੀਂ ਬਾਈ ਕੀਤੀ। ਫਿਰ ਪਤਾ ਲੱਗਾ ਵੀ ਉਸਨੇ ਆਪਣੇ ਇੱਕ ਰੂਮਮੇਟ ਦੀ ਜਿਹੜੀ ਟਿਕਟ ਚੋਰੀ ਕੀਤੀ ਸੀ ਜੋ ਕਿ $10 ਮਿਲੀਅਨ ਦੀ ਸੀਗੀ। ਸਕ੍ਰੈਚਰ ਤੋਂ ਜਿਹੜੇ ਉਸ ਦੀ ਕਿਸਮਤ ਜਿਹੜੀ ਉਹ ਬਦਲੀ ਆ ਤੇ ਦੂਜੇ ਦੀ ਵੀ ਨਾਲ ਹੀ ਬਦਲ ਗਈ ਹੈ। ਦੇਖ ਲਓ ਵੀ ਹੈ ਵੀ ਜਿੱਤਿਆ ਉਹ ਤੇ ਕਹਿੰਦਾ ਵੀ ਨਜ਼ਾਰੇ ਮੈਂ ਲੁੱਟ ਲਵਾਂ, ਪਰ ਦੇਖੋ ਇੱਦਾਂ ਨਹੀਂ, ਜਿਹੜੀਆਂ ਕਿਸਮਤਾਂ ਜਿਹੜੀਆਂ ਉਹ ਬਦਲਦੀਆਂ ਹੁੰਦੀਆਂ ਧੱਕੇ ਦੇ ਨਾਲ। ਸੋ ਮਿਹਨਤ ਕਰਨੀ ਚਾਹੀਦੀ ਆ। ਚਲੋ ਇੱਦਾਂ ਵਿੱਚ ਵਿਚਾਲੇ ਤਾਂ ਇਹ ਜਿਹੜੇ ਲੋਟੋ ਸ਼ੋਟੋ ਵਾਲੇ ਆ ਇਹ ਤਾਂ ਸਾਰੇ ਜਾਣੇ ਲੱਗੇ ਰਹਿੰਦੇ ਵੀ ਲੋਕ ਵੱਧ ਤੋਂ ਵੱਧ ਜਿਹੜੇ ਡਾਲਰ ਖਰਚਦੇ ਰਹਿਣ, ਕੁਛ ਸਮੇਂ ਬਾਅਦ ਇੱਦਾਂ ਦੇ ਵੱਡੇ ਨਾਮ ਜਿਹੜੇ ਉਹ ਕੱਢਦੇ ਰਹਿੰਦੇ ਆ। ਉੱਦਾਂ ਵੈਸੇ ਹਰਜੋਤ ਸਿੰਘ ਜੀ ਉਹ $1 ਬਿਲੀਅਨ ਵਾਲਾ ਅਜੇ ਤੱਕ ਨਹੀਂ ਪਤਾ ਲੱਗ ਰਿਹਾ ਵੀ ਕਿੰਨੇ ਜਿਹੜਾ ਆ ਉਹ ਜਿੱਤਿਆ ਹੋਇਆ ਆ। ਇੰਨਾ ਹੈ ਵੀ ਕੈਰੋਲੀਨਾ ਤੋਂ ਸਾਊਥ ਕੈਰੋਲੀਨਾ ਤੋਂ ਕਿ ਨਾਰਥ ਕੈਰੋਲੀਨਾ ਤੋਂ ਜਿਹੜਾ ਕੋਈ ਜਾਣਾ ਜਿਹੜਾ ਜਿੱਤਿਆ, ਸਿੰਗਲ ਬੰਦਾ ਹੀ ਜਿਹੜਾ ਉਹ ਨਾਲੇ ਜਿੱਤਿਆ ਆ, ਬਿਲੀਅਨਰ ਬੰਦਾ ਬਣਿਆ, ਪਰ ਚੁੱਪ ਚੁਪੀਤੇ ਜਿਹੜਾ ਇਸ ਟਾਈਮ ਬੈਠਾ ਹੈ। ਆਈ ਥਿੰਕ ਉਹਨਾਂ ਦੇ ਕੋਲ 6 ਮਹੀਨੇ ਕਿ 1 ਸਾਲ ਦਾ ਸਮਾਂ ਹੁੰਦਾ ਆ ਆਪਣੇ ਆਪ ਦੇ ਬਾਰੇ ਜਿਹੜਾ ਉਹ ਦੱਸਣ ਦੇ ਲਈ, ਉਸ ਨੂੰ ਕਲੇਮ ਕਰਨ ਦੇ ਲਈ। ਤੇ ਜਿੱਦਣ ਕਲੇਮ ਹੋਇਆ ਉਦਣ ਫਿਰ ਲਾਲਾ ਜਿਹੜੀ ਉਹ ਪੂਰੀ ਉਹ ਹੋਵੇਗੀ ਵੀ ਕਿਹਦਾ। ਬੜਾ ਹੀ ਸਬਰ ਵਾਲਾ ਬੰਦਾ ਲੱਗਦਾ ਤੇ ਜਾਂ ਫਿਰ ਉਹਨੂੰ ਪਤਾ ਨਹੀਂ ਹੈ ਵੀ ਮੈਂ ਜਿੱਤਿਆ ਆ ਜਾਂ ਫਿਰ ਗਵਾ ਬੈਠਾ ਲੱਭੀ ਜਾਂਦੇ ਆ ਕੂਣਿਆਂ ਦੇ ਵਿੱਚ ਜਿਹੜਾ ਘੁੰਮਦਾ ਫਿਰਦਾ ਹੋਣਾ ਵੀ ਪਤਾ ਨਹੀਂ ਕਿੱਥੇ ਜਿਹੜਾ ਉਹ ਰਹਿ ਗਿਆ ਆ।
ਜੀ। ਤੇ ਹਰਜੋਤ ਸਿੰਘ ਜੀ ਆਪਣਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਤੇ ਅਗਲੀ ਖਬਰ ਵੱਲ ਚਲੀਏ। ਸਾਊਦੀ ਅਰੇਬੀਆ ਦੇ ਵਿੱਚੋਂ ਇੱਕ ਜਿਹੜੀ 18 ਸਾਲਾਂ ਦੀ ਬੱਚੀ ਹੈਗੀ ਆ, ਉਹ ਸਾਊਦੀ ਅਰੇਬੀਆ ਤੋਂ ਥਾਈਲੈਂਡ ਦੇ ਵਿੱਚ ਗਈ ਸੀ, ਤੇ ਉਸਨੇ ਉੱਥੇ ਜਾ ਕੇ ਜਿਹੜਾ ਆ ਆਪਣਾ ਪੋਲੀਟੀਕਲ ਅਸਾਈਲਮ ਲਈ ਕਿਹਾ ਸੀ। UNO ਵੀ ਵਿੱਚ ਇਨਵੋਲਵ ਹੋਈ ਆ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਸਾਊਦੀ ਅਰੇਬੀਆ ਇੱਕ ਅਜਿਹਾ ਮੁਲਕ ਆ ਹਜੇ ਵੀ ਜਿਹੜਾ ਆ ਉੱਥੇ ਲੇਡੀਜ਼ ਦੀ ਜਿਹੜੀ ਕੋਈ ਵੀ ਰਿਸਪੈਕਟ ਨਹੀਂ ਕੀਤੀ ਜਾਂਦੀ। ਬੰਦੇ ਮਾਰ ਦਿੰਦੇ ਦੇਖੋ ਆਪਣੇ, ਉਹਨਾਂ ਦੀ ਆਪਣੀ ਅੰਬੈਸੀ ਦੇ ਵਿੱਚ, ਤੇ ਲੇਡੀਜ਼ ਨੂੰ ਉਹਨਾਂ ਨੇ ਕੀ ਪੁੱਛਣਾ ਜੀ। ਤੇ ਖਸ਼ੋਗੀ ਨੂੰ ਕਿਸ ਤਰ੍ਹਾਂ ਕਤਲ ਕੀਤਾ ਗਿਆ ਸੀ, ਜੇ ਕੋਈ ਬੋਲਦਾ ਹੈਗਾ ਉਹਨੂੰ ਜੇਲ੍ਹ 'ਚ ਕੀਤਾ ਜਾਂਦਾ ਹੈਗਾ। ਕੈਨੇਡੀਅਨ ਜਿਹੜੇ ਇੱਕ ਇਮੀਗ੍ਰੈਂਟ ਬੀਬੀ ਆ ਉਹਨੂੰ ਵੀ ਅੰਦਰ ਕੀਤਾ ਹੋਇਆ ਹੈਗਾ ਉਹਨਾਂ ਨੇ। ਸੋ ਕੋਈ ਹਿਊਮਨ ਰਾਈਟ ਵਾਲੀਆਂ ਉਹ ਵੀ ਅੰਦਰ ਕਰੀ ਜਾਂਦੇ। ਈਵਨ ਇੱਥੋਂ ਤੱਕ ਆ ਵੀ ਕਹੀ ਜਾਂਦੇ ਆ ਵੀ ਅਸੀਂ ਡਰਾਈਵਿੰਗ ਲਾਇਸੈਂਸ ਬੀਬੀਆਂ ਨੂੰ ਦੇ ਰਹੇ, ਪਰ ਬਹੁਤ ਹੀ ਗਿਣਤੀ 'ਚ ਹੀ ਆ ਕਹਿੰਦੇ ਬੀਬੀਆਂ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ। ਇਹ ਤਾਂ ਹਰਜੋਤ ਸਿੰਘ ਜੀ ਬਸ ਇੱਕ ਸ਼ਗੂਫਾ ਜਿਹਾ ਹੀ ਆ ਵੀ ਬਾਹਰੋਂ ਦਿਖਾਉਣ ਵਾਲੇ ਦੰਦ, ਹਾਥੀ ਦੇ ਦੰਦ ਹੋਰ ਨੇ ਤੇ ਅੰਦਰ ਜਿਹੜੇ ਆ ਉਹ ਹੋਰ ਨੇ ਜੀ। ਇਹ 18 ਸਾਲਾਂ ਦੀ ਕੁੜੀ ਦੀ ਜੇ ਕਹਿੰਦੇ ਸਟੋਰੀ ਬੜੀ ਅਨਯੂਜੂਅਲ ਜੀ ਹੈਗੀ ਆ। ਇਹਨੇ ਟਵਿੱਟਰ ਦੇ ਉੱਤੇ ਜਾ ਕੇ ਪੂਰਾ ਰੌਲਾ ਪਾਇਆ, ਤੇ ਸੋਸ਼ਲ ਮੀਡੀਆ ਨੇ ਇੱਕ ਹਿਸਾਬ ਦੇ ਨਾਲ ਇਹਨੂੰ ਉੱਥੋਂ ਸਾਊਦੀ ਅਰੇਬੀਆ ਤੋਂ ਇੱਕ ਹਿਸਾਬ ਨਾਲ ਬਚਾਇਆ ਵੀ ਕਹਿ ਸਕਦੇ ਹਾਂ। ਇਹ ਜਦੋਂ ਥਾਈਲੈਂਡ ਦੇ ਵਿੱਚ ਪਹੁੰਚੀ, ਇਹਨੇ ਆਪਣੇ ਆਪ ਨੂੰ ਉੱਥੇ ਹੋਟਲ ਦੇ ਵਿੱਚ ਜਦੋਂ ਬੰਦ ਕਰ ਲਿਆ, ਤਾਂ ਉੱਥੇ ਜਾ ਕੇ ਟਵਿੱਟਰ ਦੇ ਵਿੱਚ ਇਹਨੇ ਜਾ ਕੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਜੇ ਮੈਨੂੰ ਸਾਊਦੀ ਅਰੇਬੀਆ ਦੇ ਵਿੱਚ ਵਾਪਸ ਜਿਹੜਾ ਜਾਣਾ ਪਿਆ ਜਾਂ ਘੱਲਿਆ ਤਾਂ ਮੈਨੂੰ ਉੱਥੇ ਮਾਰ ਦੇਣਗੇ। ਮੇਰਾ ਪਿਓ ਵੀ ਜਿਹੜਾ ਬਹੁਤ ਅਬਿਊਸਿਵ ਆ ਤੇ ਉਹ ਕਰ ਰਹੇ ਆ। ਤੇ ਇਹ ਵੀ ਪਤਾ ਲੱਗਿਆ ਵੀ ਇਸ ਕੁੜੀ ਦਾ ਅਕਲਨਨ ਕਰਕੇ ਜਿਹੜੀ ਇਹ ਕੁੜੀ ਆ ਵੀ ਇਸ ਦਾ ਪਿਓ ਜਿਹੜਾ ਇੱਕ ਜਿਹੜੇ ਸਾਊਦੀ ਅਰੇਬੀਆ ਦੇ ਕਿਸੇ ਨਾ ਕਿਸੇ ਜਿਹੜਾ ਗਵਰਨਮੈਂਟ ਦੇ ਲਈ ਜਿਹੜਾ ਉਹ ਕੰਮ ਕਰਦਾ ਹੈਗਾ ਆ। ਸੋ ਬਿਲਕੁਲ ਜਦੋਂ ਉਸਨੇ ਅਕਾਊਂਟ ਯੂਜ਼ ਕਰਦੀ ਸੀ ਤੇ ਉਹਦੇ ਪਾਸਪੋਰਟ ਵੀ ਜਿਹੜਾ ਆ ਉਹਨਾਂ ਨੇ ਸਾਊਦੀ ਅਰੇਬੀਆ ਦੇ ਜਿਹੜੇ ਆਫੀਸ਼ੀਅਲ ਸੀ ਉਹਨਾਂ ਨੇ ਕਨਫਿਸਕੇਟ ਕਰ ਲਿਆ ਸੀ, ਲੈ ਲਿਆ ਸੀਗਾ ਉਹਦੇ ਕੋਲ। ਪਰ ਉਹਦੇ ਕਹਿੰਦੇ ਕਾਫੀ ਫਰੈਂਡ ਜਿਹੜੇ ਆ ਆਲ ਕੁਛ ਹੁੰਦਾ ਨਹੀਂ ਆ। ਸੋ ਉਹ ਇੱਕ ਰੂਲ ਆ। ਉਹ ਪਹਿਲੋਂ ਤਾਂ ਉਸ ਨੂੰ ਵਾਪਸ ਜਿਹੜੇ ਆ ਉਹ ਘੱਲਣ ਲੱਗੇ ਸੀਗੇ, ਪਰ ਜਦੋਂ ਜਿੱਦਾਂ ਤੁਸੀਂ ਦੱਸਿਆ ਵੀ ਟਵਿੱਟਰ ਦੇ ਉੱਤੇ ਟਵੀਟ ਸਟੋਰਮ ਜਿਹੜਾ ਇੱਕ ਹਿਸਾਬ ਦੇ ਨਾਲ ਹੋਇਆ, ਸਾਰੇ ਪਾਸੇ ਰੌਲਾ ਪਿਆ, ਤਾਂ ਸਾਰੇ ਜਾਣੇ ਇਸ ਦੇ ਵਿੱਚ ਆਏ, ਤੇ UN ਵਾਲੇ ਵੀ ਉਸ ਨੂੰ ਜਿਹੜਾ ਆ ਉਸ ਦੇ ਵਿੱਚ ਉਸ ਦੀ ਮਦਦ ਕਰਨ ਦੇ ਲਈ ਅੱਗੇ ਆ ਗਏ। ਤਾਂ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਵੀ ਹਾਂ ਵੀ ਜੇ ਵਾਕਿਆ ਹੀ ਇਸ ਨੂੰ ਹੁਣ ਵਾਪਸ ਘੱਲਿਆ ਗਿਆ ਤਾਂ ਇਹਦੇ ਮਾਰੇ ਜਾਣ ਦੀ ਜਾਂ ਇਹਦੇ ਨਾਲ ਅਨਿਆਏ ਹੋਣ ਦੀ ਜਿਹੜਾ ਬਹੁਤ ਜ਼ਿਆਦਾ ਖਤਰਾ ਵਧਿਆ ਆ। ਜਾਂ ਇਹ ਆਸਟ੍ਰੇਲੀਆ ਨੂੰ ਰਹੀ ਸੀ, ਰੁਕ ਕੇ ਥਾਈਲੈਂਡ ਦੇ ਵਿੱਚ ਗਈ। ਲੋਕਾਂ ਨੂੰ ਅਜੇ ਵੀ ਕਈ ਸਟੋਰੀ ਦੇ ਵਿੱਚ ਬਹੁਤ ਸਾਰਾ ਜਿਹੜਾ ਉਹ ਲੱਗ ਰਿਹਾ ਵੀ ਪਤਾ ਨਹੀਂ ਹੋਇਆ ਕੀ ਆ, ਪੂਰੀ ਅਸਲ ਸਟੋਰੀ ਜਿਹੜੀ ਉਹ ਕੀ ਆ। ਪਰ ਕਿਉਂਕਿ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਸੀਗਾ, ਆਸਟ੍ਰੇਲੀਆ ਵਾਲਿਆਂ ਨੇ ਇੱਕ ਹਿਸਾਬ ਦੇ ਨਾਲ ਇਹਨੂੰ ਅਸਾਈਲਮ ਗ੍ਰਾਂਟ ਕਰਨ ਦੇ ਲਈ ਮੰਨ ਗਏ ਨੇ, ਉਹਨਾਂ ਨੇ ਮਨਜ਼ੂਰੀ ਜਿਹੜੀ ਇਸ ਦੇ ਵਿੱਚ ਦੇ ਦਿੱਤੀ ਹੋਈ ਆ। ਅਗਲੀ ਖਬਰ ਵੱਲ ਚਲੀਏ। ਨਾਰਵੇ ਦੇ ਵਿੱਚ, ਨਾਰਵੇ ਦੇ ਕਹਿੰਦੇ ਇੱਕ ਰੀਅਲ ਸਟੇਟ ਦਾ ਟਾਈਕੂਨ ਜਿਹੜਾ $2 ਬਿਲੀਅਨ ਨਾਰਵੇ ਦੇ ਜਿਹੜੇ ਹੈਗੇ ਆ ਵਰਥ ਉਹਦੀ ਇਨਕਮ ਹੈਗੀ, ਜੋ ਕਿ US ਦੇ ਵਿੱਚ $200 ਮਿਲੀਅਨ ਬਣਦੀ ਆ। ਉਹਦੀ ਵਾਈਫ ਨੂੰ ਕਹਿੰਦੇ ਅਕਤੂਬਰ ਦੇ ਵਿੱਚ ਕਿਸੇ ਨੇ ਕਿਡਨੈਪ ਕਰ ਲਿਆ, ਤੇ $10 ਮਿਲੀਅਨ ਦਾ ਜਿਹੜਾ ਰੈਂਸਮ ਮਨੀ ਆ ਉਹਦੀ ਲਾਈਫ ਦੇ ਲਈ ਉਹ ਮੰਗ ਰਹੇ ਹੈਗੇ ਆ। ਇਹ ਜਿਹੜੀ ਇਨਫੋਰਮੇਸ਼ਨ ਆ ਹੁਣ ਨਾਰਵੇ ਦੀ ਜਿਹੜੀ ਸਿਕਿਉਰਿਟੀ ਏਜੰਸੀਜ਼ ਆ ਉਹਨਾਂ ਨੇ ਕੱਲ੍ਹ ਦੱਸੀ ਹੈਗੀ ਆ। ਸੋ ਅਕਤੂਬਰ 31 ਤੋਂ ਉਹ ਮਿਸਿੰਗ ਸੀਗੀ। ਐਨ ਐਲਿਜ਼ਾਬੈਥ ਹੇਗਨ ਜਿਹੜੀ ਹੈਗੀ ਆ ਉਹ ਅਕਤੂਬਰ 31 ਤੋਂ ਮਿਸਿੰਗ ਆ। 68 ਸਾਲਾਂ ਦੀ ਜਿਹੜੀ ਬੀਬੀ ਆ, ਇਹਨੂੰ ਕਿਡਨੈਪ ਕੀਤਾ ਗਿਆ ਤਾਂ ਕਿ ਜਿਹੜਾ $10 ਮਿਲੀਅਨ ਜਿਹੜਾ ਆ ਉਹ ਇਕੱਠਾ ਕੀਤਾ ਜਾ ਸਕੇ ਜੀ। ਤੇ ਹਰਜੋਤ ਸਿੰਘ ਜੀ, ਵੀਜ਼ਾ ਬੁਲੇਟਿਨ ਦੇ ਬਾਰੇ ਜੇ ਆਪਾਂ ਦੱਸ ਜਾਈਏ, ਉਹ ਸੇਮ ਹੀ ਆ। ਜਨਵਰੀ 2019 ਦਾ ਉਹਦੇ ਵਿੱਚ ਜਿਹੜਾ ਨਵਾਂ ਅਜੇ ਕੋਈ ਤਬਦੀਲੀਆਂ ਜਿਹੜੀਆਂ ਆਈਆਂ ਨਹੀਂ। ਸੋ ਪਿਛਲੀ ਵਾਰ ਵਾਲੀਆਂ ਹੀ ਤਰੀਕਾਂ ਜਿਹੜੀਆਂ ਆ ਹਾਲ ਦੀ ਘੜੀ ਚੱਲ ਰਹੀਆਂ ਆ। ਅਪਕਮਿੰਗ ਜਿਹੜੀ ਫਰਵਰੀ ਵਾਲੀ ਜਦੋਂ ਆਊਗੀ ਫਿਰ ਆਪਾਂ ਤੁਹਾਨੂੰ ਜ਼ਰੂਰ ਉਸ ਦੇ ਵਿੱਚ ਅਪਡੇਟ ਉਸ ਦੇ ਬਾਰੇ ਕਰਾਂਗੇ। ਤੇ ਇੱਕ ਜਿਹੜੀ ਜਾਂਦੇ ਜ਼ਰੂਰ ਖਬਰ ਦੇ ਉੱਤੇ ਨਜ਼ਰ ਮਾਰੀਏ। US ਤੇ ਚਾਈਨਾ ਦੇ ਜਿਹੜੀਆਂ ਟਰੇਡ ਦੀਆਂ ਗੱਲਬਾਤ ਆ ਉਹ ਕਹਿੰਦੇ ਆ ਹੁਣ ਰੈਪ ਅਪ ਜਿਹੜੀ ਹੋ ਚੁੱਕੀ ਆ। 3 ਦਿਨ ਤੱਕ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਪਹਿਲੋਂ ਇਹ ਅਫੀਸ਼ੀਅਲੀ ਅਧਿਕਾਰਤ ਤੌਰ 'ਤੇ 2 ਦਿਨ ਦੇ ਲਈ ਹੀ ਗੱਲਬਾਤ ਹੋਣੀ ਸੀਗੀ, ਪਰ ਕਿਉਂਕਿ ਗੱਲਬਾਤ ਥੋੜ੍ਹੀ ਲੰਬੀ ਚੱਲ ਰਹੀ ਸੀਗੀ ਜਾਂ ਕੋਈ ਮਸਲੇ ਜਿਹੜੇ ਆ ਬਿਲਕੁਲ ਕਿਨਾਰੇ ਦੇ ਉੱਤੇ ਪਹੁੰਚੇ ਹੋਏ ਸੀਗੇ, ਸੋ ਉਹਨਾਂ ਨੇ ਤੀਜੇ ਦਿਨ ਦੇ ਲਈ ਜਿਹੜਾ ਇਸ ਨੂੰ ਐਕਸਟੈਂਡ ਨੈਗੋਸੀਏਸ਼ਨ ਨੂੰ ਗੱਲਬਾਤ ਨੂੰ ਜਿਹੜਾ ਉਹ ਕੀਤਾ ਸੀ। ਤੇ ਹੁਣ ਜਿਹੜੀ ਆਖਿਰਕਾਰ ਜਿਹੜੀ ਖਤਮ ਹੋ ਚੁੱਕੀ ਆ। ਰਾਸ਼ਟਰਪਤੀ ਟਰੰਪ ਨੇ ਜਿਹੜੇ ਟਵੀਟ ਦੇ ਕਰਕੇ ਇਹੀ ਦੱਸਿਆ ਵੀ ਗੋਇੰਗ ਵੈਰੀ ਵੈਲ। ਕੀ ਗੱਲ ਹੋਈ ਆ, ਕਿਵੇਂ ਹੋਈ ਆ, ਇਸ ਦੇ ਬਾਰੇ ਜਿਹੜੇ ਅਜੇ ਬਹੁਤਾ
ਉਹ ਨਹੀਂ ਦੱਸਿਆ ਗਿਆ। ਸੋ ਇਹ ਦੱਸੇ ਜਾਈਏ ਵੀ ਅਰਜਨਟੀਨਾ ਦੇ ਵਿੱਚ ਪਿਛਲੇ ਸਾਲ ਜਾਂ ਪਿਛਲੇ ਮਹੀਨੇ ਤੁਸੀਂ ਕਹਿ ਲਓ ਜਿਹੜੀ ਗੱਲਬਾਤ ਰਾਸ਼ਟਰਪਤੀ ਟਰੰਪ ਤੇ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਦੇ ਵਿਚਕਾਰ ਹੋਈ ਸੀ, ਉਹਨਾਂ ਦੋਨਾਂ ਨੇ ਇਕੱਠਿਆਂ ਤੌਰ ਦੇ ਉੱਤੇ ਕਿਹਾ ਸੀਗਾ ਵੀ 90 ਦਿਨ ਦੇ ਲਈ ਜਿਹੜਾ ਟੈਰਿਫ ਟਰੂਸ ਜਿਹੜਾ ਇੱਕ ਹਿਸਾਬ ਦੇ ਨਾਲ ਕਰਾਂਗੇ ਵੀ ਇੱਕ ਦੂਜੇ ਦੇ ਜਿਹੜੇ ਉਤਪਾਦ ਦੇ ਉੱਤੇ ਹੋਰ ਵਾਧਾ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ। ਕੱਲ੍ਹ ਦੀ ਜਿਹੜੀ ਗੱਲਬਾਤ ਦੇ ਵਿੱਚ ਥੋੜ੍ਹੀ ਜਿਹੀ ਇਹ ਗੱਲ ਸਾਹਮਣੇ ਆਈ ਸੀ ਵੀ ਜਿਹੜੇ ਚਾਈਨਾ ਵਾਲੇ ਮੁੜ ਕੇ ਸੋਇਆਬੀਨ ਆ ਉਸ ਨੂੰ ਖਰੀਦਣ ਦੇ ਵੱਲ ਜਿਹੜੀ ਪੁਸ਼ਟੀ ਜਿਹੜੀ ਆ ਹਾਮੀ ਜਿਹੜੀ ਆ ਉਹ ਭਰ ਸਕਦੇ ਨੇ। ਸੋ ਲੈਟਸ ਸੀ ਵੀ ਆਪਾਂ ਨੂੰ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਬਣਦਾ ਹੈ, ਕਿਉਂਕਿ ਇਸ ਟ੍ਰੇਡ ਟਾਕਸ ਦੇ ਨਾਲ ਇਕੋਨਮੀ ਦੇ ਉੱਤੇ ਅਸਰ ਤਾਂ ਜਿਹੜਾ ਡੈਫੀਨੇਟਲੀ ਉਹ ਪਊਗਾ ਹੀ ਪਊਗਾ। ਸੋ ਇਹੀ ਉਮੀਦ ਕਰਦੇ ਹਾਂ ਵੀ ਕੁਛ ਪੋਜ਼ੀਟਿਵ ਜਿਹੜਾ ਨਿਕਲੇ, ਕਿਉਂਕਿ ਬਹੁਤ ਸਾਰੇ ਜਿਹੜੇ ਟੈਰਿਫ ਵਧਣ ਦੇ ਕਰਕੇ ਅਮਰੀਕਾ ਦਾ ਉਤਪਾਦ ਉੱਧਰ ਘੱਟ ਵਿਕ ਰਿਹਾ ਆ ਅਤੇ ਉੱਧਰੋਂ ਜਿਹੜਾ ਚਾਈਨਾ ਤੋਂ ਇੱਧਰ ਆ ਰਿਹਾ ਉਹ ਮਹਿੰਗਾ ਵਿਕ ਰਿਹਾ ਆ ਜੀ। ਅਤੇ ਜਾਂਦੇ ਜਾਂਦੇ ਖਬਰ ਇੱਕ ਆਪਾਂ ਸਿੱਖੀਜ਼ਮ ਨਾਲ ਵੀ ਸਾਂਝੀ ਕਰਦੇ ਜਾਈਏ। ਕਹਿੰਦੇ ਭਈ ਇੱਕ ਜੋੜਾ ਜਿਹੜਾ ਆ ਉਹ 2008 ਦੇ ਵਿੱਚ ਦਰਬਾਰ ਸਾਹਿਬ ਗਿਆ, ਰਵੀ ਸਿੰਘ ਅਤੇ ਉਹਨਾਂ ਦੀ ਵਾਈਫ ਜਿਹੜੀ ਹੈ ਜੈਕੁਅਨ ਸਿੰਘ ਗੋਰੇ ਮੂਲ ਦੀ ਹੈਗੀ ਆ। ਅਤੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜਾ 80,000 ਲੋਕਾਂ ਨੂੰ ਹਰ ਰੋਜ਼ ਲੰਗਰ ਛਕਾਇਆ ਜਾਂਦਾ ਆ। ਸੋ ਉਸੇ ਆਈਡੀਏ ਨੂੰ ਲੈ ਕੇ ਕਹਿੰਦੇ 2008 ਦੇ ਵਿੱਚ ਮੁੜ ਕੇ ਆ ਕੇ ਉਹਨਾਂ ਨੇ ਲਾਸ ਐਂਜਲਸ ਦੇ ਵਿੱਚ ਇਕੱਲੇ ਸਿੱਖ ਨਹੀਂ ਹੋਰ ਵੀ ਜਿਹੜੇ ਗਰੁੱਪਸ ਹੈਗੇ ਆ ਡਿਫਰੈਂਟ ਫੇਥਸ ਦੇ, ਰੇਸਸ ਦੇ, ਐਥਨੀਸਿਟੀਜ਼ ਦੇ, ਉਹਨਾਂ ਨੂੰ ਰਲ ਕੇ ਇੱਕ ਬਰੀਟੋ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਹਰ ਵੀਕ ਕਹਿੰਦੇ 1000 ਦੇ ਕਰੀਬ ਜਿਹੜੀਆਂ ਬਰੀਟੋਜ਼ ਹੈਗੀਆਂ ਆ ਉਹ ਹੋਮਲੈਸ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਲਾਸ ਐਂਜਲਸ ਦੇ ਵਿੱਚ ਦਿੰਦੇ ਹੈਗੇ ਆ। ਸੋ ਕਰੀ ਬਰੀਟੋ ਕਰਕੇ ਜਿਹੜਾ ਉਹਨਾਂ ਨੇ ਇਸ ਦਾ ਨਾਮ ਦਿੱਤਾ ਹੈਗਾ। ਵੀ ਦੇਖੋ ਕਈ ਵਾਰੀ ਬੰਦਾ ਇੱਕ ਚੀਜ਼ ਤੋਂ ਇੰਸਪਾਇਰ ਹੋ ਕੇ ਆਪ ਜਿਹੜੇ ਕਹਿੰਦੇ ਵੀ ਹਰ ਵੀਕ ਜਿਹੜੇ ਆ ਉਹ ਇਹ ਸੇਵਾ ਕਰਦੇ ਹੈਗੇ ਆ ਜੀ। ਅਤੇ ਹੁਣ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀਤੀ। ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।